बिस्मिल्लाहिर्रहमानिर्रहीम अल्हम्दुलिल्लाहि रब्बिल आलमीन वस्सलातु वस्सलामु अला नबिय्यिना व हबीबिना व इमामिना व क़ुदवतिना मुहम्मद व अला आलिहि व सहबिहि अजमाइन अम्मा बाद। ਅਸੀਂ ਸੂਰਾ ਅੰਬੀਆ ਪੜ੍ਹ ਰਹੇ ਹਾਂ ਅਤੇ ਅੱਜ ਆਇਤ ਨੰਬਰ 78 ਤੋਂ ਸ਼ੁਰੂ ਕਰਾਂਗੇ। ਅਤੇ ਆਇਤ ਨੰਬਰ 78 ਸ਼ੁਰੂ ਹੋ ਰਹੀ ਹੈ ਹਜ਼ਰਤ ਦਾਊਦ ਔਰ ਸੁਲੈਮਾਨ ਦੇ ਵਾक़ੇ ਤੋਂ। أعوذ بالله من الشيطان الرجيم بسم الله الرحمن الرحيم وداود وسليمان إذ يحكمان في الحرث إذ نفشت فيه غنم القوم وكنا لحكمهم شاهدين ففهمناها سليمان وكلا آتينا حكما وعلما وسخرنا مع داود الجبال يسبحن والطير وكنا فاعلين وعلمناه صنعة لبوس لكم لتحصنكم من بأسكم فهل أنتم شاكرون। ਔਰ ਦਾਊਦ ਔਰ ਸੁਲੇਮਾਨ 'ਤੇ ਵੀ ਅਸੀਂ ਆਪਣਾ ਫਜ਼ਲ ਕੀਤਾ। ਉਸ ਵੇਲੇ ਨੂੰ ਯਾਦ ਕਰੋ ਜਦੋਂ ਉਹ ਦੋਨੋਂ ਇੱਕ ਫਸਲ ਦੇ ਮੁਕੱਦਮੇ ਦਾ ਫੈਸਲਾ ਕਰ ਰਹੇ ਸਨ, ਜਿਹਦੇ ਵਿੱਚ ਕੁਝ ਲੋਕਾਂ ਦੀਆਂ ਭੇਡਾਂ ਪੈ ਗਈਆਂ ਰਾਤ ਦੇ ਵਕਤ, ਔਰ ਅਸੀਂ ਉਹਨਾਂ ਦੇ ਇਸ ਫੈਸਲੇ ਨੂੰ ਦੇਖ ਰਹੇ ਸਾਂ। ਫਿਰ ਅਸੀਂ ਇਸ ਫੈਸਲੇ ਦੀ ਸਹੀ ਸਮਝ ਸੁਲੇਮਾਨ ਨੂੰ ਅਤਾ ਕੀਤੀ ਔਰ ਹਰ ਇੱਕ ਨੂੰ ਅਸੀਂ ਹੁਕਮ ਅਤੇ ਇਲਮ ਅਤਾ ਕੀਤਾ। ਔਰ ਅਸੀਂ ਦਾਊਦ ਦੇ ਨਾਲ ਪਹਾੜਾਂ ਅਤੇ ਪਰਿੰਦਿਆਂ ਨੂੰ ਮੁਸੱਖਰ ਕਰ ਦਿੱਤਾ। ਉਹਦੇ ਨਾਲ ਮਿਲ ਕੇ ਤਸਬੀਹ ਕਰਦੇ ਸਨ ਔਰ ਇਹ ਕੰਮ ਕਰਨ ਵਾਲੇ ਅਸੀਂ ਖੁਦ ਸਾਂ। ਔਰ ਤੁਹਾਡੇ ਫਾਇਦੇ ਵਾਸਤੇ ਅਸੀਂ ਦਾਊਦ ਨੂੰ ਜ਼ਿਰਾ ਬਣਾਉਣੇ ਦੀ ਸਨਅਤ ਸਿਖਲਾਈ ਤਾਂ ਕਿ ਤੁਹਾਨੂੰ ਇੱਕ ਦੂਸਰੇ ਦੀ ਮਾਰ ਤੋਂ ਬਚਾਏ। ਕਿਆ ਤੁਸੀਂ ਸ਼ੁਕਰਗੁਜ਼ਾਰ ਬਣੋਗੇ? ਅਤੇ ਜਿਸ ਤਰ੍ਹਾਂ ਪਿੱਛੇ ਬਾਕੀ ਅੰਬੀਆ ਦਾ ਜ਼ਿਕਰ ਹੋਇਆ ਅਤੇ ਹਜ਼ਰਤ ਦਾਊਦ ਔਰ ਸੁਲੇਮਾਨ ਦੀ ਜ਼ਿੰਦਗੀ ਦਾ ਇੱਕ ਵਾਕਿਆ ਅੱਲਾਹ ਤਾਲਾ ਨੇ ਜ਼ਿਕਰ ਕੀਤਾ ਹੈ ਕਿ ਹਜ਼ਰਤ ਇਬਰਾਹੀਮ ਦਾ ਜ਼ਿਕਰ ਆਇਆ ਕਿ ਅਸੀਂ ਇਹਨਾਂ ਨੂੰ ਵੀ ਆਪਣੇ ਫਜ਼ਲ ਤੋਂ ਨਵਾਜ਼ਿਆ। ਜਿਸ ਤਰ੍ਹਾਂ ਹਜ਼ਰਤ ਇਬਰਾਹੀਮ ਦਾ ਕਿਹਾ ਨਾ, ਵਲਕਦ ਆਤੈਨਾ ਇਬਰਾਹੀਮ ਰੁਸ਼ਦਹੁ, ਕਿ ਅਸੀਂ ਇਬਰਾਹੀਮ ਨੂੰ ਉਹਦੀ ਹੋਸ਼ਮੰਦੀ ਦਿੱਤੀ, ਦਾਨਿਸ਼। ਅਤੇ ਇਸੇ ਤਰ੍ਹਾਂ ਕਿ ਇਸੇ ਫਜ਼ਲ ਤੋਂ ਅਸੀਂ ਦਾਊਦ ਅਤੇ ਸੁਲੇਮਾਨ ਨੂੰ ਵੀ ਨਵਾਜ਼ਿਆ। ਅਤੇ ਇੱਕ ਉਹਨਾਂ ਦੀ ਜ਼ਿੰਦਗੀ ਦਾ ਵਾਕਿਆ ਕਿ ਉਹਨੂੰ ਉਸ ਵੇਲੇ ਯਾਦ ਕਰੋ ਕਿ ਜਦੋਂ ਉਹ ਦੋਨੋਂ ਇੱਕ ਮੁਕੱਦਮੇ ਦਾ ਫੈਸਲਾ ਕਰ ਰਹੇ ਸਨ। ਅਤੇ ਮੁਕੱਦਮਾ ਕੀ ਸੀ ਕਿ ਇੱਕ ਬੰਦੇ ਦੀ ਫਸਲ ਵਿੱਚ ਦੂਸਰੇ ਦੀਆਂ ਭੇਡਾਂ ਰਾਤ ਨੂੰ ਖੁੱਲ੍ਹ ਕੇ ਪੈ ਗਈਆਂ ਔਰ ਉਹਨਾਂ ਫਸਲ ਉਜਾੜ ਦਿੱਤੀ ਸਾਰੀ। ਕੇਸ ਆਇਆ ਹਜ਼ਰਤ ਦਾਊਦ ਕੋਲੇ, ਉਹ ਬਾਦਸ਼ਾਹ ਸਨ, ਹਜ਼ਰਤ ਸੁਲੇਮਾਨ ਅਤੇ ਸਾਹਿਬਜ਼ਾਦੇ ਸਨ। ਅਤੇ ਹਜ਼ਰਤ ਦਾਊਦ ਨੇ ਫੈਸਲਾ ਕਰ ਦਿੱਤਾ ਕਿ ਭੇਡਾਂ ਫਸਲ ਵਾਲਿਆਂ ਨੂੰ ਦੇ ਦਿੱਤੀਆਂ ਜਾਣ, ਕਿਉਂਕਿ ਉਹਦੀ ਫਸਲ ਉਜਾੜ ਦਿੱਤੀ ਗਈ ਹੈ। ਅਤੇ ਹਜ਼ਰਤ ਸੁਲੇਮਾਨ ਸੁਣ ਰਹੇ ਸਨ। ਜ਼ਾਹਿਰ ਇਹ ਹੁੰਦਾ ਕਿ ਜਿਸ ਤਰ੍ਹਾਂ ਉਹ ਬੈਠੇ ਸੀ, ਉਹਨਾਂ ਕੋਲੋਂ ਲੰਘ ਕੇ ਗਏ ਜਿਨ੍ਹਾਂ ਦਾ ਕੇਸ ਸੀ, ਵਾਪਸ ਆਏ ਤਾਂ ਉਹਨਾਂ ਪੁੱਛਿਆ ਕਿ ਫੈਸਲਾ ਹੋਇਆ, ਅਤੇ ਉਹਨਾਂ ਨੇ ਦੱਸਿਆ। ਅਤੇ ਹਜ਼ਰਤ ਸੁਲੇਮਾਨ ਨੇ ਜਾ ਕੇ ਜ਼ਾਹਿਰ ਹੈ ਕਿਹਾ ਹੋਣਾ ਹੈ ਕਿ ਅੱਬਾ ਜੀ ਇਹ ਜਿਹੜਾ ਤੁਸੀਂ ਫੈਸਲਾ ਕੀਤਾ, ਇਹਦੀ ਬਜਾਏ ਇਹ ਫੈਸਲਾ ਜ਼ਿਆਦਾ ਬਿਹਤਰ ਹੈ। ਔਰ ਉਹ ਕੇਸ ਸੀ ਕਿ ਭੇਡਾਂ ਜਿਹੜੀਆਂ ਨੇ ਉਹ ਦੇ ਦਿੱਤੀਆਂ ਜਾਣ ਫਸਲ ਵਾਲੇ ਨੂੰ, ਉਹ ਫਾਇਦਾ ਉਠਾਏ, ਉਹਨਾਂ ਤੋਂ ਦੁੱਧ ਪੀਏ, ਉਹਨਾਂ ਦੀ ਉਹਨ ਫਾਇਦਾ ਉਠਾਏ, ਸਾਰਾ ਕੁਛ ਕਰੇ। ਔਰ ਭੇਡਾਂ ਵਾਲੇ ਨੂੰ ਕਿਹਾ ਜਾਏ ਕਿ ਤੂੰ ਖੇਤੀ ਜਿਹੜੀ ਹੈ ਨਾ ਫਸਲ, ਉਹਨੂੰ ਦੁਬਾਰਾ ਉਸੇ ਤਰ੍ਹਾਂ ਤਿਆਰ ਕਰਨਾ ਹੈ। ਜਦੋਂ ਬਿਲਕੁਲ ਉਸੇ ਤਰ੍ਹਾਂ ਹੋ ਜਾਏ ਜਿਸ ਵੇਲੇ ਉਹਨੂੰ ਉਜਾੜਿਆ ਸੀ ਭੇਡਾਂ ਨੇ, ਤਾਂ ਉਸ ਵੇਲੇ ਉਹ ਆਪਣੀਆਂ ਭੇਡਾਂ ਲੈ ਲਏ ਅਤੇ ਉਹਦੀ ਖੇਤੀ ਦੇ ਦੇ। ਇਹ ਹਜ਼ਰਤ ਸੁਲੇਮਾਨ ਨੇ ਕੀਤਾ ਫੈਸਲਾ। ਅਤੇ ਅੱਲਾਹ ਤਾਲਾ ਫਰਮਾਨ ਹੈ ਕਿ ਇਹਦੀ ਸਮਝ ਅਸੀਂ ਸੁਲੇਮਾਨ ਨੂੰ ਅਤਾ ਕੀਤੀ। ਯਾਨੀ ਹਜ਼ਰਤ ਸੁਲੇਮਾਨ ਨੇ ਜ਼ਿਆਦਾ ਬਿਹਤਰ ਸਮਝਿਆ। ਲੇਕਿਨ ਇਹ ਨਹੀਂ ਕਿ ਹਜ਼ਰਤ ਦਾਊਦ ਦਾ ਗਲਤ ਸੀ, ਨਹੀਂ, ਉਹ ਵੀ ਸਹੀ ਸੀ, ਲੇਕਿਨ ਹਜ਼ਰਤ ਸੁਲੇਮਾਨ ਨੇ ਜ਼ਿਆਦਾ ਬਿਹਤਰ ਸਮਝਿਆ। ਇਹ ਨਹੀਂ ਅੱਲਾਹ ਤਾਲਾ ਨੇ ਕਿਹਾ ਕਿ ਅਸੀਂ ਜਿਹੜਾ ਹੈ ਸਹੀ ਫੈਸਲਾ ਸੁਲੇਮਾਨ ਨੇ ਕੀਤਾ, ਨਹੀਂ, ਬਿਹਤਰ ਸਮਝ ਅਤਾ ਕੀਤੀ। ਔਰ ਨਾਲ ਕਿਹਾ ਕਿ ਕੁੱਲਨ ਆਤੈਨਾ ਹੁਕਮਨ व इल्मा,
हर एक नूं, सुलेमान नूं भी दाऊद नूं भी असीं हुक्म ते इलम अता किता, हिकमत, दानाई, कुव्वत फैसला और इलम अता किता। ਇਹ ਹੁੰਦੀ ਇਹ ਚੀਜ਼, ਇਹ ਜਿਹੜੀ ਚੀਜ਼ ਇਹਨੂੰ ਕਿਹਾ ਜਾਂਦਾ ਇਜਤਿਹਾਦ, ਫਿਕੀ ਇਜਤਿਹਾਦ। ਅੱਜ ਜਿਹੜੇ ਸਾਡੇ ਨੇ ਨਾ ਫਿਕਾ ਦੇ ਇਖਤਲਾਫ, ਉਹ ਇਹ ਹੀ ਚੀਜ਼ ਹੈ ਕਿ ਜਿਸ ਤਰ੍ਹਾਂ ਹੁਣ ਅਹਿਲੇ ਸੁन्नत ਦੇ 4 ਫਿਕਾ ਦੇ ਮਕਤਬਾ ਫਿਕਰ ਨੇ, ਇੱਕ ਹਨਫੀ ਹੈ, ਸ਼ਾਫੀ ਹੈ, ਮਾਲਕੀ ਹੈ, ਹੰਬਲੀ ਨੇ 4। ਅਤੇ ਇਹਨਾਂ ਦੇ ਵਿੱਚ ਜਿਹੜਾ ਕੋਈ ਫਰਕ ਹੈ ਕਿ ਇੱਕ ਨੇ ਇੱਕ ਚੀਜ਼ ਦੇ ਬਾਰੇ 'ਚ ਇਹ ਕਿਹਾ ਕਿ ਜੀ ਇਹ ਮੁਸਤਹਬ ਹੈ, ਦੂਸਰੇ ਨੇ ਕਿਹਾ ਮੁਸਤਹਬ ਨਹੀਂ, ਕਿਸੇ ਨੇ ਕਿਹਾ ਕਿ ਜਿਹੜੀ ਚੀਜ਼ ਹੈ ਵਾਜਬ ਹੈ, ਦੂਸਰੇ ਨੇ ਕਿਹਾ ਵਾਜਬ ਨਹੀਂ। ਅਤੇ ਇਸ ਤਰ੍ਹਾਂ ਦੇ ਫਿਕਾ ਦੇ ਮਾਮਲਾਤ ਦੇ ਜਿਹੜੇ ਇਹਨਾਂ ਦੇ ਹਨ ਨੇ ਇਖਤਲਾਫ, ਜਿਹਨੂੰ ਕਹਿ ਲਓ। ਇਖਤਲਾਫ ਦਾ ਮਤਲਬ ਇਹ ਨਹੀਂ ਇੱਥੇ ਝਗੜਾ, ਕੋਈ ਮਤਲਬ ਇਹ ਮੁਖਤਲਿਫ ਰਾਏ ਨੇ। ਐਸੇ ਇਖਤਲਾਫ ਹੀ ਹੈ ਨਾ। ਦਾਊਦ ਨੇ ਇੱਕ ਫੈਸਲਾ ਕੀਤਾ ਅਤੇ ਸੁਲੇਮਾਨ ਨੇ ਕਿਹਾ ਨਹੀਂ ਇਹ ਨਹੀਂ, ਇਹ ਬਿਹਤਰ ਹੈ। ਅਤੇ ਇਹ ਕੋਈ ਝਗੜਾ ਤਾਂ ਨਹੀਂ ਸੀ ਨਾ, ਇਹ ਤਾਂ ਕਿ ਚੀਜ਼ ਨੂੰ ਸਮਝਿਆ ਕਿਸ ਤਰ੍ਹਾਂ ਗਿਆ। ਅਤੇ ਇਹ ਵੀ ਇਸੇ ਤਰ੍ਹਾਂ ਦੇ ਨੇ। ਅਤੇ ਇਹਦੇ ਵਿੱਚ ਕੋਈ ਨਹੀਂ ਕਹਿ ਸਕਦਾ ਜੀ ਉਹ ਗਲਤ ਹੈ ਜਾਂ ਉਹ ਗੁੰਮਰਾਹ ਹੈ ਅਤੇ ਇਹ ਜਿਹੜਾ ਹਿਦਾਇਤ ਯਾਫਤਾ ਹੈ ਉਹ ਗਲਤ ਹੈ ਅਤੇ ਇਹ ਸਹੀ ਹੈ। ਨਹੀਂ, ਇੱਕ ਉਹ ਕਿ ਇੱਥੇ ਬਿਹਤਰ ਅੱਲਾਹ ਤਾਲਾ ਨੇ ਸਮਝ ਅਤਾ ਕੀਤੀ ਫਲਾਂ ਨੂੰ। ਇੱਥੇ ਜ਼ਿਆਦਾ ਮਸਲਨ ਇਮਾਮ ਮਾਲਿਕ ਨੇ ਜ਼ਿਆਦਾ ਬਿਹਤਰ ਸਮਝਿਆ, ਕਿਤਾਬ ਸੁन्नत ਦੇ ਜ਼ਿਆਦਾ ਕਰੀਬ ਹੈ ਉਹਨਾਂ ਦਾ ਫੈਸਲਾ, ਉਹਨਾਂ ਦਾ ਫਤਵਾ ਕਹਿ ਲਓ। ਜਾਂ ਇੱਥੇ ਇਮਾਮ ਅਬੂ ਹਨੀਫਾ ਦਾ ਜਿਹੜਾ ਫਤਵਾ ਹੈ ਉਹ ਕਿਤਾਬ ਸੁन्नत ਦੇ ਜ਼ਿਆਦਾ ਕਰੀਬ ਲੱਗ ਰਿਹਾ ਹੈ। ਇੱਥੇ ਇਮਾਮ ਅਹਮਦ ਬਿਨ ਹੰਬਲ ਦਾ ਜ਼ਿਆਦਾ ਕਰੀਬ ਲੱਗ ਰਿਹਾ, ਇੱਥੇ ਇਮਾਮ ਸ਼ਾਫੀ ਦਾ ਜ਼ਿਆਦਾ ਕਰੀਬ ਲੱਗ ਰਿਹਾ, ਜਾਂ ਹੋਰ ਵੀ ਜਿਹੜੇ ਫੁਕਹਾ ਨੇ। ਜਾਂ ਜਦੋਂ ਵੀ ਕੋਈ ਇਜਤਿਹਾਦਾਤ ਹੋਣ ਦੇ ਕਿਆਮਤ ਤੱਕ ਉਲਮਾ ਫੁਕਹਾ ਕਰਨ ਦੇ, ਅਤੇ ਉਹ ਇਹ ਹੀ ਫਰਕ ਵਾਕਿਆ ਹੋ ਸਕਦਾ ਹੈ। ਅਤੇ ਜਿੱਥੇ ਵੀ ਹੋਵੇਗਾ ਉੱਥੇ ਹਦਾਇਤ ਔਰ ਗੁੰਮਰਾਹੀ ਦਾ ਮਸਲਾ ਨਹੀਂ ਹੈ, ਉੱਥੇ ਇਹ ਕਿ ਜ਼ਿਆਦਾ ਬਿਹਤਰ ਕਿਸ ਨੇ ਸਮਝਿਆ। ਇਹ ਫਿਕਾ ਦੇ ਮਾਮਲਾਤ ਯਾਦ ਰੱਖੋ। ਲੇਕਿਨ ਜਿੱਥੇ ਨਾ ਮਾਮਲਾ ਈਮਾਨ ਦਾ, ਜਿੱਥੇ ਨਾ ਮਾਮਲਾ ਤੌਹੀਦ ਦਾ, ਉੱਥੇ ਨਹੀਂ ਕਿਹਾ ਜਾ ਸਕਦਾ ਕਿ ਇਹ ਵੀ ਬਿਹਤਰ ਹੈ ਅਤੇ ਇਹ ਵੀ ਬਿਹਤਰ, ਇਹਨੇ ਜ਼ਿਆਦਾ ਬਿਹਤਰ ਸਮਝਿਆ ਨਹੀਂ। ਉੱਥੇ ਤਾਂ ਜਾਂ ਈਮਾਨ ਹੈ ਜਾਂ ਕੁਫਰ ਹੈ ਜੀ, ਜਾਂ ਤੌਹੀਦ ਹੈ ਜਾਂ ਸ਼ਿਰਕ ਹੈ, ਉਹਦੇ ਵਿੱਚ ਕੋਈ ਗੁੰਜਾਇਸ਼ ਨਹੀਂ ਹੈ। ਇਸ ਵਾਸਤੇ ਸਾਡੇ ਜਿਹੜੇ ਫੁਕਹਾ ਦੇ ਇਖਤਲਾਫ ਨੇ ਇਹ ਅਕੀਦੇ ਦੇ ਇਖਤਲਾਫ ਨਹੀਂ ਹਨ, ਇਹ ਫਿਕਾ ਦੇ ਇਖਤਲਾਫ ਨੇ। ਜੁਜ਼ਿਆਤ ਛੋਟੀ ਛੋਟੀ ਜਿਹੜੀਆਂ ਨੇ ਉਹਦੇ ਇਖਤਲਾਫ ਨੇ। ਮਤਲਬ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਕਿ ਜਿਸ ਤਰ੍ਹਾਂ ਹੁਣ ਕੁਰਾਨ ਵਿੱਚ ਅੱਲਾਹ ਤਾਲਾ ਨੇ ਹੁਕਮ ਦਿੱਤਾ, ਯਾ ਅਯੁਹੱਲਜ਼ੀਨਾ ਆਮਨੂ ਇਜ਼ਾ ਕੁਮਤੁਮ ਇਲੱਸਲਾਤੀ ਫਗਸਲੂ ਵਜੂਹਕੁਮ व अयदियकुम इलल मराफ़िक़ वमसहू बिरुऊसिकुम अर्जुलकुम इलल काबैन। क्या ईमान लाने वाले हो, ਜਦੋਂ ਤੁਸੀਂ ਨਮਾਜ਼ ਵਾਸਤੇ ਉੱਠੋ, ਨਮਾਜ਼ ਪੜ੍ਹਨੇ ਦਾ ਇਰਾਦਾ ਕਰੋ ਅਤੇ ਨਮਾਜ਼ ਤੋਂ ਪਹਿਲੇ ਵਜ਼ੂ ਕਰੋ। ਉਹ ਵਜ਼ੂ ਦਾ ਤਰੀਕਾ ਦੱਸਿਆ, ਆਪਣੇ ਮੂੰਹ ਜਿਹੜੇ ਨੇ ਉਹ ਧੋ ਲਓ ਅਤੇ ਹੱਥ ਧੋ ਲਓ ਕੂਣੀਆਂ ਤੱਕ, ਔਰ ਸਾਰਾਂ ਦਾ ਮਸਾ ਕਰੋ, ਔਰ ਪੈਰ ਜਿਹੜੇ ਨੇ ਉਹ ਵੀ ਧੋ ਲਓ। ਇਹ ਹੁਣ ਅੱਲਾਹ ਤਾਲਾ ਨੇ ਵਜ਼ੂ ਦਾ ਤਰੀਕਾ ਦੱਸ ਦਿੱਤਾ। ਹੁਣ ਇਹ ਤਰਤੀਬ ਇੱਕ ਦੱਸੀ ਹੈ ਨਾ ਕੁਰਾਨ ਨੇ। ਅਗਰ ਕਿਰੇ ਕੋਈ ਤਰਤੀਬ ਉਲਟ ਕਰ ਦਿੰਦਾ ਹੈ, ਕਿਸੇ ਨੇ ਪੈਰ ਪਹਿਲੇ ਧੋ ਲਏ ਗਲਤੀ ਨਾਲ ਔਰ ਪਾਣੀ ਵੀ ਮੁੱਕ ਗਿਆ ਬਾਅਦ ਵਿੱਚ, ਅਤੇ ਉਹਦਾ ਵਜ਼ੂ ਹੋ ਜਾਏਗਾ। ਅਤੇ ਇੱਥੇ ਹੁਣ ਇਹ ਕਿ ਆਇਆ ਤਰਤੀਬ ਵੀ ਲਾਜ਼ਮੀ ਹੈ, ਫਰਜ਼ ਹੈ ਜਾਂ ਕੋਈ ਨਹੀਂ, ਅੱਗੇ ਪਿੱਛੇ ਹੋ ਜਾਏ। ਅਤੇ ਹੁਣ ਇਹ ਇਖਤਲਾਫ ਫੁਕਹਾ ਦਾ ਹੈ। ਇੱਕ ਨੇ ਸਮਝਿਆ ਨਹੀਂ ਜੀ ਇਹ ਨਾ ਇਸ ਆਇਤ ਤੋਂ ਇਹ ਪਤਾ ਲੱਗਦਾ ਹੈ ਕਿ ਤਰਤੀਬ ਜਿਹੜੀ ਹੈ ਨਾ ਉਹ ਲਾਜ਼ਮੀ ਹੈ, ਤਰਤੀਬ ਉਲਟ ਗਈ ਤਾਂ ਵਜ਼ੂ ਨਹੀਂ ਆਵੇਗਾ। ਦੂਸਰੇ ਨੇ ਕਿਹਾ ਜੀ ਤਰਤੀਬ ਲਾਜ਼ਮੀ ਨਹੀਂ, ਕਿਉਂਕਿ ਜਿਹੜਾ ਲਫ਼ਜ਼ ਆਏ ਨੇ ਨਾ ਕਾਨੂੰਨੀ ਤੌਰ 'ਤੇ ਉਹ ਵਾਹ ਆਈ ਹੈ, ਵਾਹ, ਅਤੇ ਵਾਹ ਨਾਲ ਲਾਜ਼ਮੀ ਨਹੀਂ ਹੁੰਦਾ ਕਿ ਜਿਹੜੀ ਬਾਅਦ ਵਾਲੀ ਚੀਜ਼ ਹੈ ਉਹ ਬਾਅਦ ਹੀ ਹੈ, ਮੁਮਕਿਨ ਹੈ ਇਕੱਠੀ ਵੀ ਹੋ ਸਕਦੀ। ਅਤੇ ਇਹ ਇਖਤਲਾਫ ਇੰਝ ਦਾ। ਅਤੇ ਇਹ ਇੰਝ ਦੇ ਜਿਹੜੇ ਇਖਤਲਾਫ ਨੇ ਇਹ ਕੋਈ ਝਗੜਾ ਨਹੀਂ, ਇਹ ਹਦਾਇਤ ਔਰ ਗੁੰਮਰਾਹੀ ਨਹੀਂ, ਫਿਕਾ ਦਾ ਜਿਹੜਾ ਇਖਤਲਾਫ ਹੈ, ਯਾਦ ਰੱਖੋ। ਅਤੇ ਇੱਥੇ ਇਹ ਹੀ ਅਸੀਂ ਕਹਾਂਗੇ ਕਿ ਫਲਾਂ ਨੂੰ ਅੱਲਾ ਨੇ ਜ਼ਿਆਦਾ ਸਮਝਣੇ ਦੀ ਤੌਫੀਕ ਦਿੱਤੀ ਹੈ, ਫਲਾਂ ਨੇ ਜ਼ਿਆਦਾ ਬਿਹਤਰ ਸਮਝਿਆ। ਫਿਰ ਹਜ਼ਰਤ ਦਾਊਦ ਦੇ ਬਾਰੇ 'ਚ ਖਾਸ ਤੌਰ 'ਤੇ ਅੱਲਾਹ ਤਾਲਾ ਨੇ ਫਰਮਾਇਆ ਕਿ ਅਸੀਂ ਪਹਾੜਾਂ ਅਤੇ ਪਰਿੰਦਿਆਂ ਨੂੰ ਉਹਨਾਂ ਦੇ ਨਾਲ ਲਗਾ ਦਿੱਤਾ, ਮੁਸੱਖਰ ਕਰ ਦਿੱਤਾ। ਕਿ ਜਦੋਂ ਹਜ਼ਰਤ ਦਾਊਦ ਅੱਲਾ ਦੀ ਤਸਬੀਹ ਕਰਦੇ ਸਨ, ਜ਼ਬੂਰ ਪੜ੍ਹਦੇ ਸਨ, ਅਤੇ ਨਾਲ ਪਰਿੰਦੇ ਵੀ ਸ਼ਰੀਕ ਹੋ ਜਾਂਦੇ ਸਨ। ਅਤੇ ਅੱਲਾਹ ਤਾਲਾ ਨੇ ਇਹ ਤਾਂ ਕਿਹਾ ਹੈ ਨਾ ਕਿ ਹਰ ਚੀਜ਼ ਤਸਬੀਹ ਕਰ ਰਹੀ ਹੈ। وَإِن مِّن شَيْءٍ إِلَّا يُسَبِّحُ بِحَمْدِهِ وَلَٰكِن لَّا تَفْقَهُونَ تَسْبِيحَهُم। ਕਿ ਕੋਈ ਸ਼ੈ, ਕੋਈ ਮਖਲੂਕ ਐਸੀ ਨਹੀਂ ਕਿ ਜਿਹੜੀ ਅੱਲਾ ਦੀ ਹਮਦ ਦੇ ਨਾਲ ਉਹਦੀ ਤਸਬੀਹ ਨਾ ਕਰਦੀ ਹੋਵੇ, ਪਰ ਤੁਸੀਂ ਉਹਨਾਂ ਦੀ ਤਸਬੀਹ ਨੂੰ ਸਮਝਦੇ ਨਹੀਂ ਹੋ। ਅਤੇ ਪਰਿੰਦੇ ਵੀ ਤਸਬੀਹ ਕਰਦੇ ਸੀ, ਪਹਾੜ ਵੀ। ਅਤੇ ਹਜ਼ਰਤ ਦਾਊਦ ਜ਼ਬੂਰ ਜਦੋਂ ਪੜ੍ਹਦੇ ਸਨ ਜਿਹਦੇ 'ਚ ਅੱਲਾ ਦੀ ਹਮਦ ਸਨਾ ਅਤੇ ਤਸਬੀਹ ਸੀ, ਉਹ ਵੀ ਨਾਲ ਸ਼ਰੀਕ ਹੋ ਜਾਂਦੇ ਸੀ। ਇਸੇ ਤਰ੍ਹਾਂ ਫਰਮਾਇਆ ਕਿ ਅਸੀਂ ਦਾਊਦ ਨੂੰ ਜ਼ਿਰਾ ਬਣਾਉਣੇ ਦੀ ਸਨਅਤ ਸਿਖਾਈ। ਜ਼ਿਰਾ
ਜਿਹੜੀ ਜੰਗਾਂ ਵਿੱਚ ਇਸਤੇਮਾਲ ਕੀਤੀ ਜਾਂਦੀ ਸੀ। ਅਤੇ ਫਰਮਾਇਆ ਕਿ ਤਾਂ ਕਿ ਇਹ ਤੁਹਾਡੇ ਫਾਇਦੇ ਵਾਸਤੇ, ਤਾਂ ਕਿ ਇਹ ਤੁਹਾਨੂੰ ਜੰਗ ਦੀ ਮਾਰ ਤੋਂ ਬਚਾਏ, ਤੁਹਾਡੀ ਹਿਫਾਜ਼ਤ ਹੋ ਸਕੇ। وَلِسُلَيْمَانَ الرِّيحَ عَاصِفَةً تَجْرِي بِأَمْرِهِ إِلَى الْأَرْضِ الَّتِي بَارَكْنَا فِيهَا وَكُنَّا بِكُلِّ شَيْءٍ عَالِمِينَ। ਔਰ ਸੁਲੇਮਾਨ ਵਾਸਤੇ ਅਸੀਂ ਤੇਜ਼ ਹਵਾ ਨੂੰ ਮੁਸੱਖਰ ਕਰ ਦਿੱਤਾ, ਜਿਹੜੀ ਉਹਦੇ ਹੁਕਮ ਨਾਲ ਉਸ ਜ਼ਮੀਨ ਦੇ ਵੱਲ ਚੱਲਦੀ ਸੀ ਜਿਹਦੇ ਵਿੱਚ ਅਸੀਂ ਬਰਕਤ ਰੱਖੀਏ, ਔਰ ਅਸੀਂ ਹਰ ਚੀਜ਼ ਨੂੰ ਜਾਣਨੇ ਵਾਲੇ ਹਾਂ। ਹਜ਼ਰਤ ਸੁਲੇਮਾਨ ਜਦੋਂ ਬਾਦਸ਼ਾਹ ਬਣੇ, ਉਹਨਾਂ ਨੂੰ ਵੀ ਅੱਲਾਹ ਤਾਲਾ ਨੇ ਇਸ ਤਰ੍ਹਾਂ ਅਤਾ ਕੀਤੀਆਂ ਚੀਜ਼ਾਂ, ਅਜ਼ੀਮ ਬਾਦਸ਼ਾਹ, ਕਿ ਜਿਸ ਤਰ੍ਹਾਂ ਦੀ ਬਾਦਸ਼ਾਹਤ ਉਸ ਤੋਂ ਬਾਅਦ ਕਿਸੇ ਨੂੰ ਨਹੀਂ ਮਿਲੀ, ਕਿ ਜਿਹਦੇ ਵਿੱਚ ਅੱਲਾਹ ਤਾਲਾ ਫਰਮਾ ਰਹੇ ਕਿ ਅਸੀਂ ਤੇਜ਼ ਹਵਾ ਨੂੰ ਮੁਸੱਖਰ ਕਰ ਦਿੱਤਾ ਕਿ ਉਹ ਉਹਨਾਂ ਦੇ ਹੁਕਮ ਨਾਲ ਚੱਲਦੀ ਸੀ। ਅੱਲਾਹ ਤਾਲਾ ਨੇ ਉਹਨਾਂ ਦੇ ਕੰਟਰੋਲ ਵਿੱਚ ਦੇ ਦਿੱਤਾ। ਜਿੱਧਰ ਸੁਲੇਮਾਨ ਹੁਕਮ ਦਿੰਦੇ ਉਧਰ ਦੀ ਹਵਾ ਚੱਲ ਪੈਂਦੀ ਸੀ। ਅਤੇ ਉਹਦੇ ਨਾਲ ਕੀ ਹੁੰਦਾ ਸੀ ਕਿ ਬਹਿਰੀ ਬੇੜਾ ਜਿਹੜਾ ਸੁਲੇਮਾਨ ਨੇ ਬਣਾਇਆ ਸੀ ਉਹ ਚੱਲਦਾ ਸੀ ਹਵਾ ਦੇ ਜ਼ਰੀਏ। ਇਸ ਵਾਸਤੇ ਕਿ ਉਸ ਵਕਤ ਕਸ਼ਤੀਆਂ ਜਹਾਜ਼ ਹਵਾ ਦੇ ਨਾਲ ਚੱਲਦੇ ਸਨ। ਇਸ ਵਾਸਤੇ ਅੱਲਾਹ ਤਾਲਾ ਫਰਮਾ ਰਿਹਾ ਕਿ ਹਵਾ ਨੂੰ ਉਹਨਾਂ ਦੀ ਖਿਦਮਤ ਵਿੱਚ ਲਗਾ ਦਿੱਤਾ। وَمِنَ الشَّيَاطِينِ مَن يَغُوصُونَ لَهُ وَيَعْمَلُونَ عَمَلًا دُونَ ذَلِكَ وَكُنَّا لَهُمْ حَافِظِينَ। ਔਰ ਸ਼ੈਤਾਨਾਂ ਨੂੰ ਵੀ ਅਸੀਂ ਸੁਲੇਮਾਨ ਦੇ ਤਾਬੇ ਕਰ ਦਿੱਤਾ, ਜਿਹੜੇ ਉਹਦੇ ਵਾਸਤੇ ਸਮੁੰਦਰ ਵਿੱਚ ਗੋਤੇ ਲਗਾਉਂਦੇ ਸੀ, ਔਰ ਇਸ ਤੋਂ ਹਟ ਕੇ ਹੋਰ ਕੰਮ ਵੀ ਕਰਦੇ ਸਨ, ਔਰ ਅਸੀਂ ਹੀ ਉਹਨਾਂ ਦੀ ਨਿਗਰਾਨੀ ਕਰਨ ਵਾਲੇ ਸਾਂ। ਯਾਨੀ ਜਿੰਨ, ਸ਼ਯਾਤੀਨ ਤੋਂ ਮੁਰਾਦ ਜਿੰਨ ਸ਼ੈਤਾਨ, ਸਰਕਸ਼ ਜਿਹੜੇ ਸ਼ੈਤਾਨ ਸੀ, ਜਿੰਨ, ਮੋਮਨ ਜਿੰਨ ਨਹੀਂ, ਸਰਕਸ਼, ਉਹ ਤਾਬੇ ਕਰ ਦਿੱਤੇ ਉਹਨਾਂ ਨੇ ਕੰਟਰੋਲ ਵਿੱਚ। ਜਿਨ੍ਹਾਂ ਕੋਲ ਸੁਲੇਮਾਨ ਕੀ ਕੰਮ ਲੈਂਦੇ ਸੀ, ਸਮੁੰਦਰ ਵਿੱਚੋਂ ਮੋਤੀ ਸ਼ੋਤੀ ਕੱਢਣਾ, ਗੋਤੇ ਲਗਾਉਂਦੇ ਸੀ, ਗੋਤਾਖੋਰੀ, ਹੋਰ ਵੱਡੇ ਵੱਡੇ ਕੰਮ, ਜਿਸ ਨੂੰ ਅੱਜ ਕਹਿੰਦੇ ਨਾ ਬੜੀ ਹੈਵੀ ਇੰਡਸਟਰੀ, ਵੱਡੇ ਵੱਡੇ ਕੰਮ ਜਿਹੜੇ ਬੜੀਆਂ ਬਿਲਡਿੰਗਾਂ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ, ਉਹ ਜਿਨ੍ਹਾਂ ਕੋਲ ਸੁਲੇਮਾਨ ਕੰਮ ਕਰਾਉਂਦੇ ਸੀ। ਅਤੇ ਫਰਮਾਇਆ ਕਿ ਅਸੀਂ ਹੀ ਨਿਗਰਾਨੀ ਕਰਨ ਵਾਲੇ ਸਾਂ, ਅਸੀਂ ਕੰਟਰੋਲ ਹੀ ਦਿੱਤੇ ਅਤੇ ਅਸੀਂ ਨਿਗਰਾਨੀ ਵੀ ਕਰ ਰਹੇ ਸਾਂ। ਅਤੇ ਇਹ ਸਿਰਫ ਹਜ਼ਰਤ ਸੁਲੇਮਾਨ ਨੂੰ ਹੀ ਅੱਲਾਹ ਤਾਲਾ ਨੇ ਇਹ ਚੀਜ਼ ਅਤਾ ਕੀਤੀ ਸੀ ਕਿ ਜਿੰਨ ਉਹਨਾਂ ਦੇ ਤਾਬੇ ਕਰ ਦਿੱਤੇ, ਵਰਨਾ ਹੋਰ ਕੋਈ ਇਨਸਾਨ ਨਹੀਂ ਕਿ ਜਿਹੜਾ ਕਵੇ ਜੀ ਮੇਰੇ ਜਿੰਨ ਤਾਬੇ ਨੇ। ਅੱਲਾਹ ਤਾਲਾ ਨੇ ਅਸੀਂ ਤਾਬੇ ਕੀਤੇ। ਇਹ ਨਹੀਂ ਹਜ਼ਰਤ ਸੁਲੇਮਾਨ ਨੇ ਕੋਈ ਵਜ਼ੀਫਾ ਪੜ੍ਹ ਕੇ ਤੇ ਜਿੰਨ ਕਾਬੂ ਆ ਗਏ, ਜਿਸ ਤਰ੍ਹਾਂ ਲੋਕਾਂ ਕਹਾਣੀਆਂ ਬਣਾਈਆਂ ਨੇ ਕਿ ਉਹ ਜੀ ਅੰਗੂਠੀ ਸੀ ਅਤੇ ਉਹਦੇ ਜ਼ਰੀਏ ਜਿੰਨ, ਕੋਈ ਅੰਗੂਠੀ ਛੁੱਟੀ। ਅੱਲਾਹ ਤਾਲਾ ਫਰਮਾਇਆ ਕੁੰਨਾ ਲਹੁਮ ਹਾਫਿਜ਼ੀਨ, ਅਸੀਂ ਤਾਬੇ ਕੀਤੇ, ਅਸੀਂ ਮੁਸੱਖਰ ਕੀਤੇ, ਵਰਨਾ ਹੋਰ ਕੋਈ ਵਜ਼ੀਫੇ ਨਾਲ ਨਹੀਂ। ਉਹ ਚਿੱਲਾ ਕੱਟ ਲਓ ਅਤੇ ਜਿੰਨ ਕਾਬੂ ਹੋ ਜਾਏ। ਸਭ ਝੂਠ, ਫਰਾਡ, ਜਾਲਸਾਜ਼ੀਆਂ, ਕੋਈ ਐਸੀ ਚੀਜ਼ ਨਹੀਂ, ਕੋਈ ਜਿੰਨ ਸ਼ਿੰਨ ਦਾ ਕੋਈ ਤਾਬੇ ਨਹੀਂ ਕਿਸੇ ਦੇ, ਨਾ ਕਿਸੇ ਦੇ ਕਾਬੂ ਨੇ। ਔਰ ਅਗਰ ਇਹ ਗੱਲ ਸਹੀ ਹੋਵੇ ਤਾਂ ਜਿਹੜੇ ਇਹ ਦਾਅਵੇ ਕਰਦੇ ਨੇ ਜੀ ਅਸੀਂ ਸਾਡੇ ਕੋਲ ਜਿੰਨ ਨੇ, ਅਤੇ ਉਹਨਾਂ ਤੋਂ ਵੱਡਾ ਬਿਲੀਅਨਰ ਹੋਰ ਕੌਣ ਹੋਵੇ ਫਿਰ। ਉਹ ਤਾਂ ਕਵਨ ਜੀ ਫਲਾਂ ਜਗ੍ਹਾ ਤੋਂ ਖਜ਼ਾਨਾ ਚੁੱਕ ਲਿਆਓ, ਅਤੇ ਫਲਾਂ ਜਗ੍ਹਾ ਤੋਂ ਸੋਨਾ ਚੁੱਕ ਕੇ ਲੈ ਆਵੋ, ਅਤੇ ਫਲਾਂ ਜਗ੍ਹਾ ਤੋਂ ਹੈ, ਅਤੇ ਉਹ ਧੱਕੇ ਖਾ ਰਹੇ ਹੁੰਦੇ ਨੇ ਸਾਰੇ। ਅਤੇ ਮੈਂ ਕਈਆਂ ਨੂੰ ਦੇਖਿਆ ਜਿਹੜੇ ਇੰਝ ਦੇ ਦਾਅਵੇ, ਉਹ ਮੈਂ ਕਿਹਾ ਤੁਹਾਡਾ ਜਿੰਨ ਵੇਖਣਾ ਬਈ, ਉਹ ਕਈਆਂ ਨੇ ਕਹਿੰਦੇ ਜਿੰਨ ਹਾਜ਼ਰ ਕਰਨੇ ਆ ਜੀ, ਸਾਡੇ ਕੋਲ ਜਿੰਨ ਆਉਂਦੇ ਨੇ। ਇੱਕ ਦੋ ਕੋਲ ਮੈਂ ਚਲਾ ਗਿਆ ਉਸ ਦਿਨ ਜਿੰਨ, ਅਤੇ ਉਹਨੇ ਜੀ ਉਹ ਇਸ ਦਫਾ ਤੇਰਾ ਵਜ਼ੀਫਾ ਨਹੀਂ ਪੜ੍ਹ ਸਕੇ। ਮੈਂ ਕਿਹਾ ਚਲੋ ਅਗਲੀ ਜੁਮਰਾਤ ਆ ਜਾਂਦੇ। ਉਹਨੇ ਸਮਝਿਆ ਕਿੱਥੇ ਇਹਨੇ ਆਉਣਾ, ਉਹ ਮੈਂ ਅਗਲੀ ਜੁਮਰਾਤ ਫਿਰ ਟੁਰ ਗਿਆ। ਉਹ ਜੀ ਉਹ ਮੈਂ ਛੱਡ ਦਿੱਤਾ ਹੁਣ ਕੰਮ। ਅਤੇ ਯਾਦ ਰੱਖੋ ਬਿਲਕੁਲ ਇਸ ਤੋਂ ਵੱਡਾ ਕੋਈ ਫਰਾਡ ਨਹੀਂ ਕਿ ਕੋਈ ਇੰਝ ਦੇ ਦਾਅਵੇ ਜਿਹੜੇ ਕਰਦੇ ਨੇ ਜੀ ਉਹ ਜਿੰਨ ਤਾਬੇ ਨੇ ਅਤੇ ਜਿੰਨ ਕਾਬੂ ਨੇ ਅਤੇ ਚਿੱਲੇ ਕਰਕੇ, ਸਭ ਜਾਲਸਾਜ਼ੀਆਂ, ਲੋਕਾਂ ਨੂੰ ਬੇਵਕੂਫ ਬਣਾਉਣੇ ਦੇ ਤਰੀਕੇ ਨੇ। ਅਤੇ ਇੱਥੇ ਅੱਲਾਹ ਤਾਲਾ ਨੇ ਤਾਬੇ ਕੀਤਾ ਸੀ, ਔਰ ਅੱਲਾਹ ਤਾਲਾ ਹੀ ਨਿਗਰਾਨੀ ਵੀ ਕਰ ਰਿਹਾ ਸੀ ਉਹਨਾਂ ਨੂੰ। ਔਰ ਫਿਰ ਜਿਸ ਵੇਲੇ ਹਜ਼ਰਤ ਸੁਲੇਮਾਨ ਦੀ ਵਫਾਤ ਹੋਈ ਹੈ, ਅਤੇ ਇਹ ਲੱਗਦਾ ਜ਼ਾਹਿਰ ਹੁੰਦਾ ਕਿ ਜਿਸ ਤਰ੍ਹਾਂ ਕੁਰਾਨ ਨੇ ਵਾਕਿਆ ਦੱਸਿਆ ਕਿ ਉਸ ਵੇਲੇ ਕੋਈ ਉਹ ਕੰਮ ਕਰਾ ਰਹੇ ਸੀ ਸੁਲੇਮਾਨ ਉਹਨਾਂ ਕੋਲ। ਹੋ ਸਕਦਾ ਹੈਕਲ ਮਸਜਿਦ ਅਕਸਾ ਦੀ ਤਮੀਰ ਹੋ ਰਹੀ ਹੋਵੇ, ਹਜ਼ਰਤ ਸੁਲੇਮਾਨ ਦੀ ਵਫਾਤ ਹੋ ਗਈ, ਲਾਠੀ ਦੇ ਸਾਰੇ ਖੜ੍ਹੇ ਸਨ, ਲਾਠੀ ਨੂੰ ਦੀਮਕ ਨੇ ਖਾਧਾ ਅਤੇ ਟਹਿ ਪਏ, ਟੁੱਟ ਗਈ ਲਾਠੀ। ਫਿਰ ਜਿਨ੍ਹਾਂ ਨੂੰ ਪਤਾ ਚੱਲਿਆ ਇਹ ਤਾਂ ਫੌਤ ਹੋ ਚੁੱਕੇ ਨੇ ਕਾਫੀ ਅਰਸੇ ਦੇ। ਉਹਨੇ ਕਿ ਕਿਤਨੀ ਕੁ ਦੇਰ ਸੀ, ਉਹ ਨਹੀਂ ਕਿਹਾ ਜਾ ਸਕਦਾ, ਲੇਕਿਨ ਜਿਨ੍ਹਾਂ ਨੇ ਕਿਹਾ ਉੱਥੇ, ਫਿਰ ਜਿਨ੍ਹਾਂ ਨੇ ਕਿਹਾ ਕਿ ਅੱਲਾਹ ਤਾਲਾ ਫਰਮਾਇਆ, ਜਿਨ੍ਹਾਂ ਨੇ ਕਿਹਾ ਕਿ ਅਸੀਂ
ਕਾਸ਼ ਕਿ ਉਹ ਅਗਰ ਜਿਨ੍ਹਾਂ ਨੇ ਕਿਹਾ ਕਿ ਉਹ ਅਗਰ ਗੈਬ ਜਾਣਦੇ ਹੁੰਦੇ ਤੇ ਇਸ ਰਸਵਾਕੁਨ ਅਜ਼ਾਬ ਵਿੱਚ ਨਾ ਪੈ ਰਹਿੰਦੇ। ਲਓ ਕਾਨੂ ਯਅਲਮੂਨ ਅਲ ਗੈਬ ਮਾ ਲਬਿਸੂ ਫਿਲ ਅਜ਼ਾਬ ਅਲ ਮੁਹੀਨ, ਕਿ ਅਗਰ ਗੈਬ ਜਾਣਦੇ ਹੁੰਦੇ ਤੇ ਇਸ ਅਜ਼ਾਬ ਵਿੱਚ ਨਾ ਪੈ ਰਹਿੰਦੇ ਤੇ ਨੱਸ ਗਏ। ਉਸ ਇਹ ਨਹੀਂ ਹੋਇਆ ਕਿ ਸੁਲੇਮਾਨ ਦੇ ਅੱਗੋਂ ਔਲਾਦ ਉਹਨਾਂ ਦੇ ਬੇਟੇ ਦੇ ਕੋਲ ਆ ਗਏ ਜੀ, ਬਾਪ ਦੇ ਕੋਲ ਸੀ ਤੇ ਨਹੀਂ, ਸੁਲੇਮਾਨ ਨੂੰ ਅੱਲਾ ਨੇ ਦਿੱਤੇ, ਬਸ ਉਸ ਤੋਂ ਬਾਅਦ ਖਤਮ। وأيوب إذ نادى ربه أني مسني الضر وأنت أرحم الراحمين। اور ਅਯੂਬ ਨੂੰ ਵੀ ਅਸੀਂ ਆਪਣੀ ਨਿਅਮਤ ਤੇ ਫਜ਼ਲ ਤੋਂ ਨਵਾਜ਼ਿਆ। ਉਸ ਵੇਲੇ ਨੂੰ ਯਾਦ ਕਰੋ ਜਦੋਂ ਉਹਨੇ ਆਪਣੇ ਰੱਬ ਨੂੰ ਪੁਕਾਰਿਆ ਕਿ ਰੱਬਾ ਮੈਂ ਦੁਖੀ ਹਾਂ ਔਰ ਤੂੰ ਸਭ ਤੋਂ ਜ਼ਿਆਦਾ ਰਹਿਮ ਕਰਨੇ ਵਾਲਾ ਹੈ। فاستجبنا له فكشفنا ما به من ضر وآتيناه أهله ومثلهم معهم رحمة من عندنا وذكرى للعابدين۔ ਤੇ ਅਸੀਂ ਉਹਦੀ ਦੁਆ ਨੂੰ ਕਬੂਲ ਵੀ ਕੀਤਾ ਔਰ ਉਹਨੂੰ ਜਿਹੜੀ ਤਕਲੀਫ ਸੀ, ਬਿਮਾਰੀ ਸੀ, ਉਹਨੂੰ ਦੂਰ ਕੀਤਾ ਔਰ ਉਹਦੇ ਅਹਿਲੋ ਯਾਲ ਉਹਨੂੰ ਅਤਾ ਕੀਤੇ ਔਰ ਉਤਨੇ ਹੀ ਜ਼ਿਆਦਾ ਹੋਰ ਵੀ ਨਾਲ। ਇਹ ਖਾਸ ਸਾਡੀ ਤਰਫੋਂ ਰਹਿਮਤ ਦੇ ਤੌਰ 'ਤੇ ਹੋਇਆ ਔਰ ਇਹ ਇੱਕ ਯਾਦ ਦਹਾਨੀ ਸੀ ਇਬਾਦਤ ਗੁਜ਼ਾਰ ਬੰਦਿਆਂ ਵਾਸਤੇ। ਹਜ਼ਰਤ ਅਯੂਬ ਬਨੀ ਇਸਰਾਈਲ ਦੇ ਅੰਬੀਆ ਵਿੱਚੋਂ ਸਨ, ਬੜੇ ਅਮੀਰ ਆਦਮੀ ਸੀ, ਅੱਲਾਹ ਤਾਲਾ ਬੜੀ ਦੌਲਤ ਦਿੱਤੀ ਸੀ। ਅਤੇ ਫਿਰ ਅੱਲਾਹ ਤਾਲਾ ਦੀ ਤਰਫੋਂ ਇਮਤਿਹਾਨ ਦਾ ਫੈਸਲਾ ਹੋਇਆ ਕਿ ਅੱਲਾਹ ਤਾਲਾ ਨੇ ਇਮਤਿਹਾਨ ਲੈਣਾ ਹੈ। ਅਤੇ ਇਮਤਿਹਾਨ ਲਿਆ ਕਿ ਬਿਮਾਰੀ ਵਿੱਚ ਮੁਬਤਲਾ ਹੋਏ ਔਰ ਬਿਮਾਰੀ ਵੀ ਕੋਈ ਇਸ ਤਰ੍ਹਾਂ ਸੀ ਜਿਹੜੀ ਜਲਦੀ ਬਿਮਾਰੀ ਸੀ, ਬੜੀ ਸਖਤ ਔਰ ਤਵੀਲ ਅਰਸਾ ਬਿਮਾਰੀ 'ਚ ਮੁਬਤਲਾ ਰਹੇ। ਅਤੇ ਜ਼ਾਹਿਰ ਹੈ ਜਦੋਂ ਬੰਦਾ ਇੰਝ ਬਿਮਾਰ ਹੋ ਜਾਏ ਤਾਂ ਕਾਰੋਬਾਰ ਇਹ ਚੀਜ਼ਾਂ ਵੀ ਫਿਰ ਨਹੀਂ ਰਹਿੰਦੀਆਂ, ਦੌਲਤ ਉਹ ਵੀ ਖ਼ਤਮ, ਔਲਾਦ ਵੀ ਕੁਝ ਛੱਡ ਗਏ, ਕੋਈ ਫੌਤ ਹੋ ਗਿਆ, ਲੋ ਯਾਲ ਸਾਰੇ, ਸਿਰਫ ਬੀਵੀ ਇੱਕ ਉਹਨਾਂ ਦੇ ਨਾਲ ਰਹੀ ਵਫਾਦਾਰ। ਅਤੇ ਅੱਲਾ ਕੋ ਦੁਆ ਕਰਦੇ ਰਹੇ, ਇਹ ਹੀ ਦੁਆ। ਕੀ ਦੁਆ ਕੀਤੀ ਹੈ? ਰੱਬੀ ਅੰਨੀ ਮਸਨੀ ਦੁਰ ਨਾਦਾ ਰੱਬਾਹੂ ਅੰਨੀ ਮਸਨੀ ਦੁਰ व अंत अरहम الراحمين, ਕਿ ਆਪਣੇ ਰੱਬ को ਦੁਆ ਕੀਤੀ ਕਿ ਰੱਬਾ ਮੈਂ ਦੁਖੀ ਹਾਂ, ਤੂੰ ਰਹਿਮ ਕਰਨੇ ਵਾਲਾ ਹੈ। ਆਪਣੀ ਤਕਲੀਫ ਦਾ ਜ਼ਿਕਰ ਕੀਤਾ, ਲੱਗੇ ਰਹੇ ਦੁਆ ਕਰਨ, ਲੱਗੇ ਰਹੇ। ਬਾਅਦ ਰਵਾਇਤਾਂ ਜਾਉਂਦੇ 18 ਸਾਲ ਤੱਕ ਇੰਨੇ ਬਿਮਾਰ ਰਹੇ। ਫਿਰ ਅਜ਼ਮਾਇਸ਼ ਖਤਮ ਹੋ ਗਈ, ਪਾਸ ਹੋ ਗਏ ਇਮਤਿਹਾਨ 'ਚ। ਪਾਸ ਹੋ ਕੇ ਅੱਲਾਹ ਤਾਲਾ ਨੇ ਕਿੱਡਾ ਵੱਡਾ ਇਨਾਮ ਦਿੱਤਾ, ਵੱਡਾ ਇਨਾਮ। ਇੰਨਾ ਵਜਦਨਾਹੁ ਸਾਬਿਰਾ ਨਿਅਮਲ ਅਬਦ। ਅੱਲਾਹ ਤਾਲਾ ਫਰਮਾਨ ਕਿ ਅਸੀਂ ਉਹਨੂੰ ਸਬਰ ਕਰਨੇ ਵਾਲਾ ਪਾਇਆ। ਵੇਖਿਆ ਅਯੂਬ ਸਬਰ ਕਰਨੇ ਵਾਲਾ ਹੈ, ਬਿਹਤਰੀਨ ਬੰਦਾ, ਸੋਹਣਾ ਬੰਦਾ। ਪਾਸ ਹੋ ਗਏ ਤਾਂ ਫਿਰ ਕੀ ਹੋਇਆ? ਅੱਲਾਹ ਤਾਲਾ ਨੇ ਫੌਰਨ ਹੁਕਮ ਦਿੱਤਾ ਉਰਕੁਦ ਬਿਰਿਜਲਿਕ ਹਾਜ਼ਾ ਮੁਗਤਸਲੁਮ ਬਾਰਿਦੁਮ व शराब, ਕਿ ਅਯੂਬ ਇਸ ਜਗ੍ਹਾ 'ਤੇ ਆਪਣਾ ਪੈਰ ਮਾਰ, ਇੱਥੋਂ ਚਸ਼ਮਾ ਨਿਕਲੇ ਦਾ, ਇਸ ਚਸ਼ਮੇ ਨਾਲ ਨਹਾ ਵੀ ਅਤੇ ਇੱਥੋਂ ਪਾਣੀ ਵੀ ਪੀ ਅਤੇ ਸ਼ਫਾ ਹੋ ਜਾਏਗੀ। ਸ਼ਫਾ ਹੋ ਗਈ ਉਸ ਵੇਲੇ। ਇਸ ਤਰ੍ਹਾਂ ਜਿਹੜਾ ਦੁਨੀਆ 'ਚ ਦੇਖੋ ਇਮਤਿਹਾਨ ਹੁੰਦਾ ਹੈ ਨਾ, ਅੱਲਾਹ ਤਾਲਾ ਨੇ ਇਮਤਿਹਾਨ ਤੇ ਲੈਣਾ ਹੈ, ਲਾਜ਼ਮਨ ਲੈਣਾ ਹੈ, ਜਾਂ ਦੇ ਕੇ ਜਾਂ ਲੈ ਕੇ, ਜਾਂ ਬਿਮਾਰੀ 'ਚ ਮੁਬਤਲਾ ਕਰਕੇ ਤਕਲੀਫਾਂ ਨੁਕਸਾਨ, ਜਾਂ ਨਿਯਮਤਾਂ ਦੇ ਕੇ, ਦੋਨੋਂ ਸ਼ਕਲਾਂ 'ਚ। ਅਤੇ ਜੇ ਫਰਜ਼ ਕਰੋ ਬਿਮਾਰੀ ਵਾਲਾ ਹੈ, ਤਕਲੀਫ, ਬਿਮਾਰੀ, ਨੁਕਸਾਨ, ਅਤੇ ਅੱਲਾਹ ਨੇ ਦੇਖਣਾ ਕਿ ਬੰਦਾ ਮੇਰਾ ਕਰਦਾ ਕੀ ਹੈ। ਜੇ ਉਹ ਅੱਲਾਹ ਕੋਲ ਹੀ ਮੰਗਦਾ ਰਹਿੰਦਾ, ਅੱਲਾਹ ਅੱਗੇ ਹੀ ਆਪਣੇ ਆਪ ਨੂੰ ਅੱਲਾਹ ਦੇ ਦਰਵਾਜ਼ੇ 'ਤੇ ਹੀ ਲੱਗੇ ਹੈ, ਸਿਰ ਟਿਕਾਏ ਹੈ, ਲੱਗੇ, ਅਤੇ ਜਦੋਂ ਪਾਸ ਹੋ ਜਾਂਦਾ ਹੈ ਨਾ ਤਾਂ ਫਿਰ ਖ਼ਤਮ। ਉਸੇ ਵੇਲੇ ਅੱਲਾਹ ਅਗਰ ਮੌਤ ਨਹੀਂ ਆਈ ਤਾਂ ਬਿਮਾਰੀ ਠੀਕ ਹੋ ਜਾਏਗੀ, ਅੱਲਾਹ ਸ਼ਿਫਾ ਦੇ ਦਿੰਦਾ, ਖ਼ਤਮ। ਅਤੇ ਇਹ ਕਿ ਬੰਦਾ ਅਸਬਾਬ ਅਖਤਿਆਰ ਕਰੇ ਮਗਰ ਆਪਣੇ ਰੱਬ ਕੋਲੋਂ ਇੰਨੇ ਮੰਗੇ ਜਿਸ ਤਰ੍ਹਾਂ ਦਾ ਅਯੂਬ ਨੇ ਮੰਗਿਆ, ਔਰ ਇਹ ਯਾਦ ਰੱਖੇ ਕਿ ਇਮਤਿਹਾਨ ਹੈ, ਇਹ ਬਿਮਾਰੀ ਕੋਈ ਹੋਰ ਨਹੀਂ ਲਿਆਉਣੇ ਵਾਲਾ, ਕਿਸੇ ਨੇ ਕੋਈ ਤਾਵੀਜ਼ ਨਹੀਂ ਪਾਏ ਅਤੇ ਨਾ ਕੋਈ ਜਿੰਨ ਜਾਂ ਹੋਰ ਕੋਈ ਚੀਜ਼ ਹੈ, ਇਹ ਅੱਲਾ ਦੀ ਤਰਫੋਂ ਅਜ਼ਮਾਇਸ਼। ਇਹ ਦੁਨੀਆ ਹੈ ਹੀ ਅਜ਼ਮਾਇਸ਼ ਨਾ, ਇੱਥੇ ਇਮਤਿਹਾਨ ਦੇ ਵਾਸਤੇ ਹੀ ਤਾਂ ਅੱਲਾਹ ਤਾਲਾ ਨੇ ਭੇਜਿਆ ਸਾਨੂੰ, ਅਤੇ ਇਮਤਿਹਾਨ ਤਾਂ ਦੇਣਾ ਹੈ, ਇਹ ਨੱਸ ਨਹੀਂ ਸਕਦਾ ਬੰਦਾ ਇੱਥੋਂ। ਅਤੇ ਇਹ ਫਰਮਾਇਆ ਕਿ ਅਸੀਂ ਅਹਿਲੋ ਯਾਲ ਵੀ ਦਿੱਤੇ ਉਹਨਾਂ ਜਿਤਨੇ ਹੋਰ ਵੀ, ਔਰ ਇਹ ਖਾਸ ਰਹਿਮਤ ਜੀ ਸਾਡੇ ਤਰਫੋਂ, ਔਰ ਵਜ਼ਿਕਰਾ ਲਿਲ ਆਬਿਦੀਨ, ਕਿ ਜਿਹੜੇ ਇਬਾਦਤ ਗੁਜ਼ਾਰ ਬੰਦੇ ਨੇ ਉਹਨਾਂ ਵਾਸਤੇ ਯਾਦ ਦਹਾਨੀ ਕਿ ਇਸ ਤਰ੍ਹਾਂ ਅੱਲਾਹ ਆਪਣੇ ਬੰਦਿਆਂ ਦੀ ਦੁਆਵਾਂ ਕਬੂਲ ਕਰਦਾ ਹੈ ਔਰ ਉਹਨਾਂ ਨੂੰ ਦਿੰਦਾ ਹੈ।
व इस्माईल व इदरीस व ज़ल किफ़ल कुल्लुम मिनस साबिरीन। और ते इस्माईल और इदरीस और जुल्किफल नूं भी असीं अपने फजल ते रहमत नाल नवाजिया। ये सारे दे सारे सबर करने वाले सन। वादखलनाहुम फी रहमतिना इन्नहुम मिनस सालिहीन। और इन्हां सारिਆਂ ਨੂੰ ਅਸੀਂ अपनी रहमत ਵਿੱਚ दाखिल किया, बेशक ये सारे नेक लोगों विचों सन। हज़रत इस्माईल ते मारूफ है, हज़रत इब्राहिम के बेटे जिन्होंने हज़रत इब्राहिम ने मक्का विच आबाद किया सी, अपने इस घर अल्लाह के घर कोले जदों घर तामीर किया। हज़रत इदरीस जिहड़े ने ये हज़रत नूह हज़रत आदम ते नूह के दरम्यान में आए ने। तो जुल्किफल का तयन नहीं कोई कि किहड़े नबी ने, ज़ाहिर हुंदा कि बनी इसराइल के अंबिया विचों ने। हो सकता है हिजकाईल नबी आवन, बनी इसराइल के एक नबी आए ने हिजकाईल, हो सकता है वो आवन। वज़न्नून इज़ ज़हब मुग़ाज़िबन फ़ज़न्न अन लन नक़दिर अलैहि फ़नादा फ़िज़्ज़ुलुमाति अल्ला इलाहा इल्ला अंत सुब्हानक इन्नी कुन्तु मिनज़्ज़ालिमीन। फ़स्तजबना लहू वनज्जयनाहु मिनल गम वकज़ालिक नुंजिल मुमिनीन। और मछली वाले ते भी असीं अपना फजल किया। उस वेले नूं याद करो जदों वो अपने कौम तो नाराज़ होकर निकल गया। उन्होंने समझा कि असीं उन्होंने कुछ नहीं कवांदे, तो फिर उन्हें अंधेरियां विच पुकारिया कि रब्बा तेरे सिवा कोई मबूद हकीकी नहीं, पाक है तू, बेशक मैं ही कसूरवार हाँ। तो असीं उहदी दुआ नूं कबूल किया और उन्होंने गम तो निजात दिती। और असीं मोमनां नूं इसे तरह निजात देने हाँ। ज़न्नून मछली आला ना लैने की बजाय यूनस मुराद ने, लेकिन प्यार नाल अल्लाह तआला कहा मछली आला। क्यों मछली आला क्या कि मछली ने उन्होंने निगल लिया सी, मछली के पेट में चले गए कि कौम तो नाराज़ हो के कि कौम ईमान नहीं लिया रही, अजाब होना आ रहा है, तो छड़ के टुर गया पहले ही। हालांकि अल्लाह का नबी जिहड़ा है वो ड्यूटी से मुकर्रर हुंदा है, अल्लाह की तरफों इजाजत आवे दी तो निकलना है। जो हुण देखो ना रसूल सल्लम मक्का तो कदों निकले ने हिजरत, जदों अल्लाह ने इजाजत दी है। तो हज़रत अबू बकर रसूल सल्लम को पूछते रहते सी कि आपको कि अल्लाह के रसूल इजाजत मिली है, जाने की इजाजत मिली है नहीं। फिर जदों इजाजत मिली है तो आपने हज़रत अबू बकर नूं दस्सिया कि मैनूं इजाजत मिल गई है। तो हज़रत अबू बकर ने ऊँटनियाँ तैयार की सी पहले, तो फिर प्लान बना लिया निकलने का, किस तरह निकलना। तो ये हज़रत यूनुस अल्लाह की इजाजत तो पहले ही कौम नूं छड्ड के नाराज़ होके तो फिर गए, कश्ती से सवार होए समुंदर, तो कश्ती वजन ज़्यादा हो गया। उन्हें कहा जी एक बंदा जिहड़ा नूं कड्ढना पवेगा वरना सारे डुबण दे। उन्हें कुरानंदाजी की, इन्हां दा नाम आ गया, सट दिता उन्होंने जी, छलांग ला ली, मछली ने निगल लिया। हुण उत्थे अल्लाह ताला फरमा रहे हैं कि फिर के होया कि जदों उन्हें समझा कि असीं कुछ नहीं कवांदे, छड्ड के टुर गया कौम नूं, लेकिन अल्लाह ने सख्त इम्तिहान च पा दिता। तो फिर उत्थे भी उन्हें अपने रब नूं पुकारिया है अंधेरियां विच, फनादा फिज़्ज़ुलुमात, एक नेरा नहीं, मछली का पेड़, समुंदर का नेरा। उत्थे भी यकीन सी कि मेरा रब सुन रहा है, और यह भी यकीन सी कि इत्थों मैनूं कढे दाओ। इतने यकीन नाल पुकारिया अपने रब नूं। तो फिर जो इतने यकीन नाल पुकारिया है तो अल्लाह ताला फरमान रहे फस्तजबना लहू। असीं फिर देर नहीं लगाई, उस वेले उसकी दुआ नूं कबूल किया और गम से जड़ा उस गम तो निजात दिती। और फरमाया कि वकज़ालिक नुंजिल मुमिनीन, मोमनां नूं असीं इसे तरह निजात देने हाँ। कि मछली अल्लाह के हुक्म नाल उन्होंने बाहर लिया के मछली ने उगल दिता। फिर अल्लाह ताला ने उत्थे एक
फौरन कद्दू की वेल उग पई, कद्दू लगे, उत्ते साया हो गया, कद्दू खाया खादा साया। फिर जदों सही हो गए, तंदुरुस्त होए, तो फिर कौम को गए वापस, तो कौम ईमान ले आई। अजाब वेख के ईमान ले आई, तो उन्होंने ईमान कबूल अल्लाह ताला ने कर लिया। वरना ईमान अजाब वेख के कौम ईमान ले आवे तो कबूल नहीं किया जाता। तो ये वादा है अल्लाह ताला का कि जोड़ा भी अल्लाह ताला को दुआ करता तो मोमना इस तरह अल्लाह निजात देंदा। नबी सल्लल्लाहु अलैहि वसल्लम को साहबा ने पूछा कि क्या हज़रत दाऊद हज़रत यूनुस वास्ते ही खास है, तो आपने फरमाया कि अगे पढ़ते नहीं हो वकदारी नुनजिल मोमिनीन, इस तरह से मोमना निजात देने। मगर ये जोड़ा है ना, ये नहीं कि इनू अस्तगफिरुल्लाह एक वो बना लो जी मंत्र की तरह, नहीं, ये दुआ है, दुआ जी दिलों निकलती है। वनादा फिल ज़ुलुमात, नेरियां में पुकारिया, कितने यकीन नाल, आजिज़ी, मैं मेरा रब सुन रहा है, जानता है मेरी हालत की है। ये जो दिलों निकलती है ना, इं कोई शक नहीं कि अल्लाह कबूल करेगा, और गम तो अल्लाह निजात देता है। भावें एक बारी कहो, 10 बारी कहो, जितनी बारी, लेकिन यह जो बनाया ना लख बारी पढ़ा लो, तो वो बई वो पढ़ने वाले लगे ने ना, इदा माना देखो की है, ला इलाहा इल्ला अंत सुब्हानक, अल्लाह कोई मबूद नहीं तेरे सिवा, मबूद हकीकी नहीं, तू पाक है, इन्नी कुन्तु मिनज़ ज़ालिमीन, मैं खताकार हाँ। वो कौन कह रहा है? पढ़ने वाला कह रहा है ना। तो जिन्हें घर बुलाए है, खाना खिलाना है पढ़ाने वाले नूं, वो कवे तो ता ना ये तो वो कह रहे हैं। इसका मतलब असी नौज़ बिल्ला एक मंत्र बना लिया कि इस लख बारी कर दो तो बस ऐ हो जाता। नहीं नहीं, खुद कहो, खुद पढ़ो, दिलों निकले तो तब्दीलियाँ आ जानियां ने। वज़करिया इज़ नादा रब्बहू रब्बी ला तज़रनी फ़र्दन व अंत खैरुल वारिसीन। और ज़करिया नूं भी असी अपने फजल ते रहमत नवाजिया। उस वेले नूं याद करो जदों उन्हें अपने रब नूं पुकारिया, रब्बा मनु कल्या ना छड्ड, और तू बेहतरीन वारस है। फस्तजबना लहू व वहबना लहू यहया व असलहना लहू ज़ौजा इन्नहुम कानू युसारिऊन फिल खैराति व यदऊनना रगबन व रहबा व कानू लना खाशिईन। ते असी उहदी दुआ नूं कबूल किया और उन्होंने यहया अता किया बेटा, और उहदी बीवी नूं उहदे वास्ते सही कर दिता। ये सारे नेकी दियां कम्मां विच भज के हिस्सा लैंदे सी, ते एक दूसरे नालों वध के, और ये सानू ही पुकारदे सन, उम्मीद रखदियां होयां भी और डरदियां होयां भी, और ये साडे ही अगे चुकने वाले सन। ज़करिया का जिक्र अगे आ रहा है, सूरा मरियम असीं पढ़नी कल तो उहदे विच आ रहा है, तो उत्थे तफसील आ जाएगी। तो ज़करिया दे औलाद नहीं सी, तो उन्होंने दुआ की इस हाल कि बुढ़े हो चुके सी, 90 साल दे, बीवी भी। तो उत्थे उन्हें कहा रब्बा मनु कल्या ना छड्ड, लावारस जिस तरह, और तू सब तो देखो अदब कितना, मनु लावारस ना छड्ड, लेकिन ये भी नहीं कि वारस अल्लाह वारस जी। तो ये भी नाल कहा कि तू सब तो बेहतरीन वारस तो तू है, पर दुनिया च मनु को औलाद तो चाहिए है जी। अल्लाह ताला ने कबूल की दुआ, तो बेटा अता किया। इन्हें सारे अंबिया का जिहदा जिक्र उत्ते आया, फरमाया कि इन्नहुम कानू युसारिऊन फिल खैरात, ये सारे नेकी दियां कम्मां विच एक दूजे नालों वध के भज के हिस्सा लैंदे सन, और सानू पुकारदे सन। वयदऊनना रागबन अल्लाह तो उम्मीद, मिलने की उम्मीद, लैने की, और डर के अल्लाह तो, दोनों हालतों में सानू पुकारदे सन। यही अल्लाह दस रहा है कि देखो ये अल्लाह के नबी ने, सब तो मुकर्रब बंदे, सब तो अफजल बंदे अल्लाह दे, महबूब बंदे अल्लाह दे, ये किनों पुकारदे सी? अल्लाह नूं पुकारदे सी। ये भी मुहताज सन अल्लाह दे, दुआवां मंगदे सन। देखो ना ज़करिया 80-90 साल उम्र होगी, औलाद नहीं है। अज असी समझे जेड़ा को अल्लाह दा नेक बंदा है, वो जी औलादां देंदा है तो वह देंदा है। भाई अल्लाह दे बंदे खुद मुहताज ने अल्लाह दे, वो खुद अल्लाह कोलों मंगदे ने, तो तुसीं भी अल्लाह कोलों मंगो।
और फरमाया कि साढ़े आगे चुकने वाले सन। वल्लती अहसनत फरजहा फनफखना फीहा मिन रूहिना वजअलनाहा वब्नहा आयतल लिल आलमीन। और उस पाक दामन बीबी ते भी असी अपना फजल किया जिन्हें अपनी इसमत की हिफाजत की, और असी उहदे अंदर अपनी रूह विच फूक मारी, और असी उन्होंने और उहदे पुत्र नूं तमाम जहान वालियां वास्ते एक निशानी बना दिता। पाक दामन बीबी कौन है? हज़रत मरियम, कि जिन्हों तो उहदे पुत्र नूं हज़रत ईसा नूं असी निशानी बना दिता। तो हज़रत मरियम का मुकाम बहुत बड़ा है। कल तो अस सूरा मरियम शुरू कर रहे हैं, वेखना हज़रत मरियम का क्या मुकाम है और किस तरह अल्लाह ने उन्होंने आजमाइश च पाया, इम्तिहान लिया और किस तरह कामयाब हुई। इन हादिही उम्मतुकुम उम्मतन वाहिदा व अना रब्बुकुम फाबुदून। ये तुहाडी उम्मत एक ही उम्मत है और मैं तुहाडा रब हाँ, तो मेरी ही इबादत करो। ये दस रहा अल्लाह ताला कि ए अंबिया सारे जिहड़े गुजरे ना, ये तुहाडी एक ही उम्मत है, ये अलग अलग उम्मतां नहीं हैं। एक ही दीन है इस्लाम, हज़रत आदम तो शुरू होया है, और एक ही उम्मत है, उम्मत इस्लामिया। कि तुहाडी उम्मत एक ही उम्मत है, तो रब मैं हाँ, इबादत मेरी करो। ये उम्मत दा की ऐलान नारा की है? एक रब है जिन्हें पैदा किया है, उहदी ही इबादत हवे दी। वतक़त्तअू अमरहुम बैनहुम कुल्लुन इलैना राजिऊन। फिर उन्होंने अपने दीन नूं आपस में टुकड़े टुकड़े कर लिया, और सारे दे सारिਆਂ ने वापस से साढ़े कोल ही आना है ना। यानी एक उम्मत सी, लेकिन इन्होंने टुकड़े टुकड़े कर लिया। यह फिरका बन गया, यह फिरका, यह बन गया, यह बन गया। तो फरमाया कि साढ़े कोल ही आना है ना, मतलब हिसाब असी इत्थे आके लवांदे, इत्थे फैसला होवे दा कौन गलत सी ते कौन बातल सी ते सी कौन हक ते सी। फमन यामल मिनस्सालिहाति वहुव मुमिनुन फला कुफरान लिसअयिहि व इन्ना लहू कातिबून। तो फिर जिहड़ा नेक अमल करेगा और नाल और मोमन भी होवे, तो उहदी कोशिश, उहदी दौड़ धूप जी ना कदरी नहीं की जाएगी। और असी उहदे वास्ते लिख भी रहे हैं, रिकॉर्ड सारा लिख रहे हैं असी कि जो भी मोमिन है और नेक अमल करता है, ईमान और अमले सालेह, तो उन्हें जी कोशिश की है, भज दौड़ की है, उसकी ना कदरी नहीं आवेगी। और अल्लाह ताला फरमाना असी लिख रहे हैं सारा इस वास्ते। व हरामुन अला क़रयतिन अहलकनाहा अन्नहुम ला यरजिऊन। और जिस बस्ती नूं, जिस कौम नूं असी हिलाक कर दिए, तो उन्होंने वास्ते हराम है कि वह वापस आवन, यानी वो फिर दुनिया ते नहीं आ सकते, पलट के नहीं आ सकते। दूसरा मतलब इहदा ये भी कुछ मुफस्सरीन ने लिया जा सकता है, ये मतलब अगर लिया जाए कि गोया कि अल्लाह ताला कह रहे हैं कि जिस बस्ती नूं असीं हिलाक कीता है, तो ये नहीं सी कि वह पलट आवन, यानी ईमान लै आवन। वो वादे हो चुकिया सी कि उन्होंने ईमान नहीं लियावन दे। जिस हज़रत नूह नूं क्या दिता गया ना कि ए नूह तेरी कौम में जिन्हें ईमान लियावना असीं लिया चुकिया है, उन्होंने कौन ईमान लियावना, तो फिर ही अल्लाह इलाक करता। तो ये भी मतलब हो सकता है कि अल्लाह ताला कह रहे हैं कि जिस बस्ती नूं भी असीं हिलाक कीता है, तो फिर हराम सी कि वो वापस आवन, यानी ईमान लियावन। तो असीं उस वेले इलाक किया जदों बिल्कुल वादे हो चुका सी, इन्हां चों कोई ईमान लियाने वाला नहीं। हत्ता इज़ा फुतिहत याजूज व माजूज व हुम मिन कुल्लि हदबिन यंसिलून वक़तरबल वअदुल हक़ फ़इज़ा हिय शाख़िसतुन अबसारुल्लज़ीन कफ़रू या वैलना क़द कुन्ना फ़ी ग़फ़लतिन मिन हाज़ा बल कुन्ना ज़ालिमीन। इत्थों तक कि जदों याजूज ते माजूज नूं खोल दिता जाएगा,
ਔਰ ਉਹ ਹਰ ਉੱਚੀ ਜਗ੍ਹਾ ਤੋਂ ਨਿਕਲ ਖੜੇ ਹੋਣ ਦੇ ਔਰ ਵਾਅਦਾ ਹੱਕ ਦੇ ਪੂਰਾ ਹੋਣੇ ਦਾ ਵਕਤ ਕਰੀਬ ਆ ਜਾਏਗਾ। ਤੇ ਫਿਰ ਦੇਖਦਿਆਂ ਜਿਨ੍ਹਾਂ ਲੋਕਾਂ ਨੇ ਕੁਫਰ ਕੀਤਾ ਉਹਨਾਂ ਦੀਆਂ ਅੱਖਾਂ ਪਥਰਾ ਜਾਣਦੀਆਂ ਔਰ ਉਹ ਕਹਣ ਦੇ ਹਾਏ ਸਾਡੀ ਬਦਬਖਤੀ ਕਿ ਅਸੀਂ ਤਾਂ ਇਹਦੇ ਤੋਂ ਗਫਲਤ 'ਚ ਪਏ ਸਾਂ। ਉਹ ਕਹਣ ਦੇ ਬਲਕਿ ਅਸੀਂ ਤਾਂ ਜ਼ਾਲਮ ਸਾਂ। ਕਿਆਮਤ ਦੱਸ ਦਿੱਤੀ ਕਿ ਕਿਆਮਤ ਜਦੋਂ ਆਵੇਗੀ ਤੇ ਕਿਆਮਤ ਦੀ ਨਿਸ਼ਾਨੀਆਂ ਵੱਡੀਆਂ ਵੱਡੀਆਂ ਜਿਹੜੀਆਂ ਨੇ ਉਹ ਦੱਸੀਆਂ। ਕਿਆਮਤ ਆ ਜਾਏ ਜੀ ਇੱਥੋਂ ਤੱਕ ਕਿ ਜਦੋਂ ਨਿਸ਼ਾਨੀਆਂ ਕਿਆਮਤ ਦੀਆਂ ਫੁਤਿਹਤ ਯਾਜੂਜ ਵ ਮਾਜੂਜ। ਯਾਜੂਜ ਮਜੂਜ ਸੁਣ ਕੇ ਸੁਣਦੇ ਨੇ ਯਾਜੂਜ ਮਜੂਜ ਜੀ ਬੜੀਆਂ ਕਹਾਣੀਆਂ ਨੇ ਯਾਜੂਜ ਦੀਆਂ ਬਣੀਆਂ ਜੀ। ਤੇ ਯਾਜੂਜ ਮਜੂਜ ਜਿਹੜੇ ਨੇ ਇਨਸਾਨ ਨੇ, ਹਜ਼ਰਤ ਨੂਹ ਦੇ ਬੇਟੇ ਯਾਫਸ ਦੀ ਔਲਾਦ ਹੈ। ਤੇ ਕੌਣ ਨੇ ਇਹ ਫੀਨੇ ਜਿਹੜੇ ਆ ਚਾਈਨਾ ਦਾ ਕੁਛ ਇਲਾਕਾ, ਰਸ਼ੀਆ ਦੇ ਇਲਾਕੇ ਇਹ ਨੇ। ਤੇ ਇਹ ਸੂਰਾ ਕਾਫ ਵਿੱਚ ਵੀ ਜ਼ਿਕਰ ਆਇਆ ਜ਼ੁਲਕਰਨੈਨ ਦੇ ਵਾक़ੇ ਵਿੱਚ। ਤੇ ਇਹ ਕਿਆਮਤ ਦੀ ਵੱਡੀਆਂ ਨਿਸ਼ਾਨੀਆਂ ਵਿੱਚੋਂ ਨੇ। ਤੇ ਇਸ ਵਕਤ ਅਗਰ ਕਹੀਏ ਕਿ ਕੌਣ ਕਿਹੜੀ ਕੌਮ ਹੈ, ਚਾਈਨਾ ਵਾਲੇ ਵੀ ਕਹੇ ਜਾ ਸਕਦੇ ਨੇ ਔਰ ਯਹੂਦੀਆਂ ਦੇ ਹਾਂ ਯਜੂਜ ਮਜੂਜ ਕੌਣ ਨੇ, ਉਹਨਾਂ ਦੇ ਹਾਂ ਬਾਈਬਲ ਵਿੱਚ ਵੀ ਆਇਆ ਯਜੂਜ ਮਜੂਜ ਦਾ। ਉਹਨਾਂ ਦੇ ਅਕੀਦੇ ਦੇ ਮੁਤਾਬਕ ਯਜੂਜ ਮਜੂਜ ਰਸ਼ੀਆ ਵਾਲੇ ਨੇ। ਤੇ ਸਾਡੇ ਹਾਂ ਵੀ ਰਸ਼ੀਆ ਚਾਈਨਾ ਦਾ ਜਿਹੜਾ ਇਲਾਕਾ ਹੈ ਇਕੱਠਾ ਹੀ ਇਹ ਇਲਾਕਾ। ਤੇ ਯਜੂਜ ਮਜੂਜ ਯਹੂਦੀਆਂ ਦੇ ਵੀ ਵੱਡੇ ਦੁਸ਼ਮਣ ਨੇ, ਵੱਡੇ ਦੁਸ਼ਮਣ ਉਹ ਸਮਝਦੇ ਨੇ ਉਹਨਾਂ ਨੂੰ, ਯਹੂਦੀਆਂ ਨੂੰ। ਤੇ ਇਹ ਹੁਣ ਜੋ ਕੁਝ ਹੋ ਰਿਹਾ ਹੈ ਨਾ, ਯਹੂਦੀ ਜਿਹੜੇ ਆਪਣੀ ਮਜ਼ਹਬੀ ਜੰਗ ਲੜ ਰਹੇ ਨੇ, ਮਜ਼ਹਬੀ ਜੰਗ, ਉਹਦੇ ਵਿੱਚ ਯਜੂਜ ਮਜੂਜ ਦਾ ਵੀ ਸ਼ਾਮਲ ਹੈ ਨਾਲ ਮਾਮਲਾ। ਕਿਉਂਕਿ ਉਹ ਆਪਣੇ ਤੌਰ 'ਤੇ ਸਮਝਦੇ ਨੇ ਕਿ ਉਹ ਕਹਿੰਦੇ ਨੇ ਕਿ ਜਦੋਂ ਸਾਡੇ ਮਸੀਹਾ ਮਸੀਹ ਨੇ ਆਉਣਾ ਤੇ ਸਾਡੀ ਹਕੂਮਤ ਕਾਇਮ ਹੋਣੀ ਹੈ ਪੂਰੀ ਦੁਨੀਆ 'ਤੇ ਹੈਕਲ ਬਣਨਾ ਤੇ ਯਜੂਜ ਮਜੂਜ ਨੇ ਆਉਣਾ ਸਾਡੇ ਨਾਲ ਲੜਨੇ ਵਾਸਤੇ। ਉਹ ਦੁਸ਼ਮਣ ਨੇ ਸਾਡੇ ਵੱਡੇ। ਸ਼ਮਾਲ ਵੱਲੋਂ ਯਜੂਜ ਮਜੂਜ ਨੇ ਆਉਣਾ ਹੈ ਤੇ ਉਹ ਯਜੂਜ ਮਜੂਜ ਸਮਝਦੇ ਨੇ ਰਸ਼ੀਆ ਵਾਲਿਆਂ ਨੂੰ। ਇਸੇ ਵਾਸਤੇ ਉਹਨਾਂ ਦਾ ਵੀ ਇਲਾਜ ਸ਼ੁਰੂ ਕਰ ਦਿੱਤਾ ਸੀ 2 ਸਾਲ ਪਹਿਲੇ, 2 ਸਾਲ ਜਾਂ ਜਿਤਨਾ ਵੀ ਅਰਸਾ ਹੋ ਗਿਆ ਯੂਕਰੇਨ ਦੀ ਜੰਗ ਨੂੰ। ਤੇ ਯਜੂਜ ਮਜੂਜ ਦਾ ਇਲਾਜ ਕਰਨ ਵਾਸਤੇ ਇਹ ਜੰਗ ਉਹਨਾਂ ਛੇੜੀ ਸੀ। ਔਰ ਤੁਹਾਨੂੰ ਪਤਾ ਕਿ ਯੂਕਰੇਨ ਦਾ ਸਦਰ ਜਿਹੜਾ ਨਾ ਯਹੂਦੀ ਹੈ। ਤੇ ਸਾਰਿਆਂ ਨੂੰ ਲਾ ਦਿੱਤਾ ਪਿੱਛੇ ਕਿ ਯਜੂਜ ਮਜੂਜ ਨੂੰ ਮਾਰੋ, ਕਿ ਬਾਕੀ ਅਸੀਂ ਜੋ ਕੁਝ ਕਰਨਾ ਉਸ ਤੋਂ ਪਹਿਲੇ ਯਜੂਜ ਮਜੂਜ ਦਾ ਤੁਸੀਂ ਰਗੜਾ ਕੱਢੋ। ਤੇ ਇੱਕ ਇਹ ਦਜਾਲ ਉਹਨਾਂ ਦੇ ਖਿਆਲ ਵਿੱਚ ਜੋ ਕੁਝ ਹੈ। ਤੇ ਬਾਅਦ ਇਹਦੇ 'ਤੇ ਮੈਂ ਅਲੱਗ ਇਨਸ਼ਾਅੱਲਾ ਗੱਲ ਕਰਾਂਗਾ ਤਫਸੀਲ ਨਾਲ ਪੂਰੀ ਹੈ ਕੋਈ। ਇੰਨਕੁਮ ਵਮਾ ਤਅਬੁਦੂਨ ਮਿਨ ਦੂਨਿੱਲਾਹਿ ਹਸਬੁ ਜਹੰਨਮ ਅੰਤੁਮ ਲਹਾ ਵਾਰਿਦੂਨ। ਬੇਸ਼ੱਕ ਤੁਸੀਂ ਔਰ ਜਿਨ੍ਹਾਂ ਦੀ ਤੁਸੀਂ ਅੱਲਾ ਤੋਂ ਸਿਵਾ ਇਬਾਦਤ ਕਰਦੇ ਹੋ ਸਭ ਜਹੰਨਮ ਦਾ ਬਾਲਣ ਬਣਨੇ ਵਾਲੇ ਨੇ ਔਰ ਤੁਸੀਂ ਸਾਰਿਆਂ ਨੇ ਉਹਦੇ ਵਿੱਚ ਵੜਨਾ ਹੈ, ਜਹੰਨਮ ਵਿੱਚ। ਲਓ ਕਾਨ ਹਾਉਲਾਈ ਆਲਿਹਤਮ ਮਾ ਵਰਦੂਹਾ ਵ ਕੁੱਲੁਨ ਫੀਹਾ ਖਾਲਿਦੂਨ। ਅਗਰ ਇਹ ਵਾਕਿਆਤਨ ਖੁਦਾ ਹੁੰਦੇ ਤੇ ਜਹੰਨਮ ਵਿੱਚ ਨਾ ਜਾਂਦੇ ਔਰ ਇਹ ਸਾਰੇ ਦੇ ਸਾਰੇ ਉੱਥੇ ਹਮੇਸ਼ਾ ਰਵਣਦੇ। ਲਹੁਮ ਫੀਹਾ ਜ਼ਫੀਰੁਮ ਵਹੁਮ ਫੀਹਾ ਲਾ ਯਸਮਾਊਨ। ਉੱਥੇ ਇਹਨਾਂ ਨੇ ਹਾਲ ਦਵਾਈ ਪਾਈ ਹੋਵੇ ਦੀ ਕਿ ਚੀਖਣ ਦੇ, ਚਿੱਲਾ ਰਹੇ ਹੋਣ ਦੇ, ਔਰ ਉੱਥੇ ਇਹਨਾਂ ਦਾ ਹਾਲ ਇਹ ਹੋਵੇ ਦਾ ਕਿ ਕੋਈ ਕੰਨ ਪਈ ਆਵਾਜ਼ ਵੀ ਨਹੀਂ ਸੁਣਾਈ ਦੇ ਦੀ। ਤੇ ਇਹ ਕਿਹਨੂੰ ਮੁਖਾਤਬ ਕੀਤਾ ਹੈ? ਮੁਸ਼ਰਕ ਜਿਹੜੇ ਸ਼ਿਰਕ ਕਰ ਰਹੇ, ਕੁਫਰ ਕਰ ਰਹੇ, ਉਹਨਾਂ ਨੂੰ, ਕਿ ਤੁਸੀਂ ਵੀ
ਤੇ ਜਿਨ੍ਹਾਂ ਦੀ ਅੱਲਾ ਤੋਂ ਸਿਵਾ ਇਬਾਦਤ ਕਰਦੇ ਹੋ ਉਹ ਵੀ ਬਾਲਣ ਬਣਨ ਦੇ ਜਹੰਮ ਦਾ ਸੱਟਿਆ, ਉਹਨਾਂ ਨੂੰ ਵੀ ਨਾਲ ਤੁਹਾਡੇ ਵੀ ਸੱਟਿਆ ਜਾਏਗਾ ਉਹਨਾਂ ਨੂੰ, ਤਾਂ ਕਿ ਤੁਸੀਂ ਫਿਰ ਉੱਥੇ ਕਹੋ ਅਗਰ ਇਹ ਖੁਦਾ ਹੁੰਦੇ ਤੇ ਅੱਜ ਇੱਥੇ ਨਾ ਹੁੰਦੇ ਜਹੰਮ ਵਿੱਚ। ਵਰਨਾ ਜਿਹੜੇ ਅਗਰ ਦੇਖੋ ਜਿਨ੍ਹਾਂ ਨੂੰ ਪੂਜਿਆ ਜਾਂਦਾ ਹੈ ਨਾ, ਇਬਾਦਤ ਅੱਲਾ ਤੋਂ ਸਿਵਾ ਕੀਤੀ ਗਈ, ਬੁੱਤ ਬਣਾਏ ਗਏ, ਤਾਂ ਹਜ਼ਰਤ ਨੂਹ ਦੀ ਕੌਮ ਦੇ ਜਿਹੜੇ ਬੁੱਤ ਸੀ ਉਹ ਤਾਂ ਸਾਰੇ ਨੇਕ ਲੋਕ ਸਨ ਸਾਰੇ, ਤੇ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਨਾ, ਉਹਨਾਂ ਤੋਂ ਬਾਅਦ ਉਹਨਾਂ ਦੇ ਬੁੱਤ ਬਣਾ ਲਏ ਤੇ ਅੱਲਾ ਦੇ ਨੇਕ ਬੰਦੇ ਨੇ। ਜਿਸ ਤਰ੍ਹਾਂ ਹਜ਼ਰਤ ਈਸਾ ਨੂੰ ਹੁਣ ਈਸਾਈ ਅੱਲਾ ਦਾ ਬੇਟਾ ਕਹਿ ਰਹੇ ਨੇ, ਤੇ ਹਜ਼ਰਤ ਈਸਾ ਦਾ ਤਾਂ ਨਹੀਂ ਕੋਈ ਕਸੂਰ ਵਿੱਚ, ਤੇ ਜਿਹੜੇ ਇੰਜ ਦੇ ਬੰਦੇ ਨੇ ਉਹ ਤੇ ਅੱਲਾ ਦੇ ਨੇਕ ਬੰਦੇ ਨੇ, ਉਹਨਾਂ ਦਾ ਨਹੀਂ ਕੋਈ ਕਸੂਰ। ਲੇਕਿਨ ਜਿਹਨਾਂ ਨੇ ਪੂਜਿਆ ਉਹਨਾਂ ਨੂੰ, ਬੁੱਤ ਬਣਾਏ ਨੇ, ਤੇ ਉਹ ਬੁੱਤਾਂ ਨੂੰ ਸੱਟਿਆ ਜਾਏ ਇਹਦੇ ਨਾਲ। ਹਾਂ ਜਿਹੜੇ ਵੈਸੇ ਖੁਦ ਇਬਾਦਤ ਕਰਵਾਉਂਦੇ ਰਹੇ ਉਹ ਤੇ ਨਾਲ ਹੀ ਮੰਨਦੇ, ਫਿਰ ਜਿਹਨਾਂ ਲੋਕਾਂ ਨੂੰ ਬੇਵਕੂਫ ਬਣਾਇਆ, ਗੁੰਮਰਾਹ ਕੀਤਾ, ਖੁਦ ਖੁਦਾ ਬਣਨ ਦੀ ਕੋਸ਼ਿਸ਼ ਕੀਤੀ, ਤੇ ਉਹ ਨਾਲ ਹੀ ਮੰਨਦੇ। ਤੇ ਇਸ ਵਾਸਤੇ ਨਾਲ ਸੱਟਿਆ ਜਾਂਦਾ ਕਿ ਉਹ ਉਸ ਵੇਲੇ ਉਹਨਾਂ ਨੂੰ ਕਹੋ ਇਹ ਜੇ ਖੁਦਾ ਤੁਹਾਡੇ ਪਏ। ਫਿਰ ਕਹਿ ਅਗਰ ਇਹ ਖੁਦਾ ਹੁੰਦੇ, ਇਲਾਹ ਹੁੰਦੇ, ਤੇ ਇੱਥੇ ਤਾਂ ਨਾ ਹੁੰਦੇ ਨਾ ਅੱਜ ਸਾਰੇ ਉੱਥੇ ਰਮਨ ਦੇ। ਫਿਰ ਸਾਰੇ ਉੱਥੇ ਹਾਲ ਕੇ ਆਵਦਾ ਕਿ ਜ਼ਫੀਰ ਕਹਿੰਦੇ ਨੇ ਆਵਾਜ਼ ਜਿਹੜੀ ਚੀਖਣਾ ਚਿੱਲਾਣਾ ਹਾਲ ਦਵਾਈ ਪਾਈ, ਬਲਕਿ ਜ਼ਫੀਰ ਕਹਿੰਦੇ ਜਿਹੜਾ ਖੋਤਾ ਨਹੀਂ ਨਿਕਦਾ, ਤੇ ਜਿਹੜੀ ਆਵਾਜ਼ਾਂ ਕੱਢਦਾ ਇੰਜ ਦੀਆਂ ਆਵਾਜ਼ਾਂ ਜੀ। ਅੱਛਾ, ਇਹ ਜਦੋਂ ਆਇਤ ਨਾਜ਼ਲ ਹੋਈ ਕਿ ਇੰਨਕੁਮ ਵਮਾ ਤਾਬਦੂਨ ਮਿਨ ਦੁਨੀல்லாਹ ਹਸਬੁ ਜਹੰਨਮ, ਕਿ ਤੁਸੀਂ ਤੇ ਜਿਨ੍ਹਾਂ ਦੀ ਇਬਾਦਤ ਕਰਦੇ ਹੋ ਅੱਲਾ ਤੋਂ ਸਿਵਾ ਉਹ ਜਹੰਨਮ ਦਾ ਬਾਲਣ ਨੇ। ਤੇ ਕੁਰੈਸ਼ ਨੇ ਕਿਹਾ ਕਿ ਅੱਛਾ ਸਾਡੇ ਤੇ ਕਹਿੰਦੇ ਹੋ ਜਹੰਨਮ ਦੇ ਬਾਲਣ, ਤੇ ਈਸਾਈ ਜਿਹੜੇ ਉਹ ਵੀ ਤਾਂ ਹਜ਼ਰਤ ਈਸਾ ਦੀ ਇਬਾਦਤ ਕਰਦੇ ਨੇ, ਹਜ਼ਰਤ ਈਸਾ ਨੂੰ ਅੱਲਾ ਦਾ ਬੇਟਾ ਕਹਿੰਦੇ ਨੇ, ਤੇ ਹਜ਼ਰਤ ਈਸਾ ਵੀ ਜਾਣਦੇ ਫਿਰ ਨਾਲ। ਉੱਥੇ ਫਿਰ ਅੱਲਾਹ ਤਾਲਾ ਨੇ ਜਵਾਬ ਦਿੱਤਾ। ਇਹ ਦੇਖੋ ਕੁਰਾਨ ਨਾਲ ਨਾਲ ਜਵਾਬ ਦੇ ਰਿਹਾ, ਜੋ ਕੋ ਕਹਿ ਰਹੇ ਸੋਚ ਰਹੇ ਪ੍ਰਭੂ ਨੂੰ, ਉਸੇ ਵੇਲੇ ਜਵਾਬ ਆ ਗਿਆ, ਅੱਗੋਂ ਜਵਾਬ ਆ ਗਿਆ ਫੌਰਨ। إن الذين سبقت لهم منا الحسنى أولئك عنها مبعدون لا يسمعون حسيسها وهم فيما اشتهت أنفسهم خالدون لا يحزنهم الفزع الأكبر وتتلقاهم الملائكة هذا يومكم الذي كنتم توعدون। बेशक जिन्हां वास्ते पहले तो ही कामयाबी का फैसला हो चुका है ਉਹ ਇਸ ਅੱਗ ਤੋਂ ਦੂਰ ਰੱਖੇ ਜਾਣ ਦੇ, ਯਾਨੀ ਜਿਨ੍ਹਾਂ ਦਾ ਫੈਸਲਾ ਹੋ ਚੁੱਕਿਆ ਅੱਲਾ ਦੀ ਤਰਫੋਂ ਕਿ ਇਹ ਤੇ ਕਾਮਯਾਬ ਨੇ, ਅੱਲਾ ਦੇ ਨੇਕ ਬੰਦੇ ਨੇ, ਨਬੀ ਨੇ, ਉਹ ਤੇ ਉਸ ਅੱਗ ਤੋਂ ਦੂਰ ਰੱਖੇ ਜਾਣ ਦੇ। ਈਸਾਈਆਂ ਨੇ ਜਵਾਬ ਦੇ ਦਿੱਤਾ ਹਜ਼ਰਤ ਈਸਾ ਅੱਲਾ ਦੇ ਨਬੀ ਨੇ, ਅਗਰ ਕਿਸੇ ਨੇ ਉਹਨਾਂ ਦਾ ਅੱਲਾ ਦਾ ਬੇਟਾ ਤਾਂ ਬਣਾਇਆ ਤਾਂ ਉਹਨਾਂ ਦਾ ਕਸੂਰ ਨਹੀਂ ਕੋਈ, ਉਹ ਦੂਰ ਰੱਖੇ ਜਾਣ ਦੇ ਸਾਰੇ। ਉਹ ਤੇ ਉਸ ਅੱਗ ਦੀ ਸਰਸਰਾਹਟ ਵੀ ਨਹੀਂ ਸੁਣਨ ਦੇ, ਔਰ ਉਹ ਆਪਣੇ ਮਨਪਸੰਦ ਨੇਮਤਾਂ ਵਿੱਚ, ਆਸ਼ੋ ਇਸ਼ਰਤ ਦੇ ਸਮਾਨ ਵਿੱਚ ਹਮੇਸ਼ਾ ਰਵਣ ਦੇ। ਇਹ ਵੱਡੀ ਜਿਹੜੀ ਘਬਰਾਹਟ ਹੈ ਇਹ ਉਹਨਾਂ ਨੂੰ ਬਿਲਕੁਲ ਗਮਗੀਨ ਨਹੀਂ ਕਰੇ ਦੀ। ਔਰ ਉਸ ਦਿਨ ਫਰਿਸ਼ਤੇ ਉਹਨਾਂ ਦਾ ਇਸਤਕਬਾਲ ਕਰ ਰਹੇ ਹੋਣ ਦੇ, ਔਰ ਉਹਨਾਂ ਨੂੰ ਕਹਣ ਦੇ ਕਿ ਇਹ ਤੁਹਾਡਾ ਉਹ ਦਿਹਾੜਾ ਹੈ ਕਿ ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਸੀ। ਫਰਮਾਇਆ ਕਿ ਉਹਨਾਂ ਨੂੰ ਅੱਲਾ ਇਤਨਾ ਦੂਰ ਰੱਖੇਗਾ ਕਿ ਹੁੰਦਾ ਨਾ ਅੱਗ ਬਲ ਰਹੀ ਹੋਵੇ, ਹੁਣ ਤੰਦੂਰੀ ਤਾਈ ਹੈ ਕਿਸੇ ਨੇ, ਤੇ ਉਹ ਹੁੰਦਾ ਨਾ ਥੋੜ੍ਹੀ ਆਵਾਜ਼ ਆ ਰਹੀ ਲੱਕੜੀਆਂ ਜਲਣੇ ਦੀ, ਉਹ ਹਸੀਸ। ਫਰਮਾਇਆ ਕਿ ਉਹ ਵੀ ਜਿਹੜੀ ਹੈ ਨਾ ਉਹ ਨਹੀਂ ਸੁਣਨ ਦੇ, ਇਤਨੇ ਦੂਰ ਅਮਨ ਦੇ, ਇਤਨੇ ਦੂਰ ਅਮਨ ਦੇ ਉਹ ਅੱਗ ਤੋਂ। ਔਰ ਆਪਣੇ ਮਨਪਸੰਦ ਚੀਜ਼ਾਂ ਜੋ ਚਾਹੁੰਦੇ ਉਹਨਾਂ ਨੂੰ ਮਿਲ ਰਿਹਾ, ਔਰ ਹਮੇਸ਼ਾ ਰਹਿ ਰਹੇ, ਔਰ ਫਰਿਸ਼ਤੇ ਇਸਤਕਬਾਲ ਕਰ ਰਹੇ, ਇੱਧਰੋਂ ਫਰਿਸ਼ਤੇ ਆ ਰਹੇ ਸਲਾਮ ਕਹਿ ਰਹੇ ਸਲਾਮ, ਔਰ ਉਹਨਾਂ ਨੂੰ ਫਰਿਸ਼ਤੇ ਕਹਣ ਦੇ ਕਿ ਇਹ ਦਿਹਾੜਾ ਸੀ ਜਿਹਦਾ ਵਾਅਦਾ ਕੀਤਾ ਗਿਆ ਸੀ ਤੁਹਾਡੇ ਨਾਲ। ਯੌਮ ਨਤਵੀ السماء كطي السجل للكتب كما بدأنا أول خلق نعيده وعدا علينا إنا كنا فاعلين। ਉਸ ਵੇਲੇ ਨੂੰ ਯਾਦ ਕਰੋ ਜਿਸ ਵੇਲੇ ਅਸੀਂ ਆਸਮਾਨ ਨੂੰ ਇੰਝ ਵਲੇਟਦੇ ਆਂਦੇ ਜਿਸ ਤਰ੍ਹਾਂ ਤੁਮਾਰ ਵਿੱਚ ਕਾਗਜ਼ਾਂ ਨੂੰ ਵਲੇਟਿਆ ਜਾਂਦਾ ਹੈ, ਔਰ ਜਿਸ ਤਰ੍ਹਾਂ ਅਸੀਂ ਪਹਿਲੀ ਵਾਰੀ ਪੈਦਾ ਕੀਤਾ ਸੀ ਅਸੀਂ ਦੁਬਾਰਾ ਉਸੇ ਤਰ੍ਹਾਂ ਪੈਦਾ ਕਰਾਂਗੇ। ਇਹ ਸਾਡੇ ਜ਼ਿੰਮੇ ਲਾਜ਼ਮੀ ਵਾਅਦਾ ਹੈ, ਔਰ ਬੇਸ਼ੱਕ ਅਸੀਂ ਇਹ ਕੰਮ ਕਰਕੇ ਰਵਾਂਗੇ। ਅੱਲਾਹ ਤਾਲਾ ਫਰਮਾਇਆ ਕਿਆਮਤ ਜਦੋਂ ਆਏਗੀ ਖਤਮ, ਅਸਮਾਨ ਨੂੰ ਲਪੇਟ ਦਿੱਤਾ, ਵਲੇਟ ਦਿੱਤਾ ਜਾਏਗਾ।
ਤੁਮਾਰ ਹੁਣ ਤੇ ਫਾਈਲਾਂ ਆ ਗਈਆਂ ਨਾ, ਪੇਪਰ ਇਸ ਤਰ੍ਹਾਂ ਫਾਈਲ ਹੁੰਦੀ ਜੀ, ਪੇਪਰ ਵਿੱਚ ਫਾਈਲ ਲਾ ਦਿੱਤਾ। ਪਹਿਲੇ ਹੁੰਦਾ ਸੀ ਗੋਲ ਤੂਤਾ ਜਿਹਾ, ਪੁਰਾਣੀਆਂ ਸੰਦਾਂ ਲੋਕ ਉਹਦੇ ਵਿੱਚ ਵਲੇਟ ਕੇ ਪਾਈਆਂ ਹੁੰਦੀਆਂ ਸੀ। ਇਹੋ ਜਿਹੇ ਕਾਗਜ਼ ਜਿਹੜੇ ਜ਼ਰਾ ਹੁੰਦੇ ਨੇ ਸੰਭਾਲਣੇ ਵਾਲੇ, ਉਹ ਵਲੇਟ ਕੇ ਉਹਦੇ ਵਿੱਚ ਪਾਏ ਹੁੰਦੇ ਸੀ। ਉਹ ਅਕਸਰ ਪਿੱਤਲ ਦਾ ਜਾਂ ਇਹਦਾ ਲੋਹੇ ਦਾ ਬਣਿਆ ਹੁੰਦਾ, ਉਹਦੇ ਵਿੱਚ ਪਾਏ ਉਹ ਤੁਮਾਰ। ਫਰਮਾਇਆ ਇੰਝ ਅਸਮਾਨ ਨੂੰ ਅਸੀਂ ਵਲੇਟ ਦਿਆਂਗੇ, ਇੰਝ ਜਿਸ ਤਰ੍ਹਾਂ ਉਹ ਤੁਮਾਰ ਵਿੱਚ ਕਾਗਜ਼ ਵਲੇਟ ਕੇ ਪਾਏ ਜਾਂਦੇ ਨੇ, ਇੰਝ ਵਲੇਟ ਦਿਆਂਗੇ ਬਿਲਕੁਲ। ਔਰ ਇਹ ਵਾਅਦਾ ਹੈ ਸਾਡੇ ਜ਼ਿੰਮਾ ਕਿ ਅਸੀਂ ਜਿਸ ਤਰ੍ਹਾਂ ਪਹਿਲੇ ਪੈਦਾ ਕੀਤਾ ਹੈ ਨਾ, ਇੰਨੇ ਦੁਬਾਰਾ ਵੀ ਪੈਦਾ ਕਰਾਂਗੇ। ਇਹ ਕੰਮ ਕਰਕੇ ਰਹਿਣਾ ਅਸੀਂ। वलक़द कतबना फ़िज़्ज़बूरि मिन बादि ज़िक्रि अन्नल अर्द यरिसुहा इबादिय सालिहून। और असीं ज़बूर विच ज़िक्र तो बाद लिख दिता है कि जिहड़ी ज़मीन है, सरज़मीन है जन्नत, तो मेरे नेक बंदे उहदे वारस बनन दे। इस ज़मीन तो मुराद जन्नत दी सरज़मीन है। और ज़बूर च लिखे है बकायदा इस तरह जिक्र, यानी नसीहत तो बाद लिख दिता अल्लाह ताला ने कि जन्नत दे वारस कौन बनते? मेरे नेक बंदे वारस बनन दे। इन्न फी हाज़ा लबलागन लिक़ौमिन आबिदीन। बेशक इस चीज़ के अंदर इबादत गुजार बंदियां वास्ते एक पैगाम है, एक ऐलान है। जिस तरह होंगे ना इश्तिहार दिते आ, इश्तिहार एक इबादत करने वाले वास्ते कि कौन बनन दे जन्नत दे वारस? नेक बंदे। मेरे नेक बंदे आओ नेकी करो, आओ इबादत करो, जन्नत मिल रही है। जिस तरह इश्तिहार को दिता जाता है ना कि ए जी प्लाट लैना है किसी फलान सोसाइटी में, ए शर्तां जे पूरियां करो तो लै लो। फिर मैं ऐलान है इबादत गुजार बंदियां वास्ते। वमा अरसलनाका इल्ला रहमतल लिल आलमीन। और ए नबी सल्लल्लाहु अलैहि वसल्लम, ए नबी असीं तैनूं तमाम जहान वालियां वास्ते रहमत बना के भेजा है। यानी ये नहीं क्या इंसाना वास्ते, तमाम जहाना वास्ते, परिंदे जानवर दरख्त हर चीज़, हर मखलूक, हर चीज़ वास्ते रहमत। जो असीं कहने इस्लाम दीन रहमत है, तो रहमत जिहड़ा सिर्फ इंसाना वास्ते नहीं, सारी मखलूक वास्ते रहमत है, हर चीज़ वास्ते। कुल इन्नमा यूहा इलैया अन्नमा इलाहुकुम इलाहुं वाहिद फ़हल अंतुम मुस्लिमून। ऐ नबी सल्लल्लाहु अलैहि वसल्लम, इन्होंने कह दो कि मेरी तरफ वही की गई है कि तुहाडा खुदा एक ही खुदा है, क्या तुसीं उहदे सामने सर झुकांदे हो? अन्नमा इलाहुकुम, तुहाडा इलाह एक इलाह है। ये ना अजकल मैं समझना जेडे ना अजकल लफज एक इस्तेमाल कर रहे हैं हिंदू भगवान, तो भगवान मैंने अंदाज़ा लगाया दो मानियां में इस्तेमाल होंदा है पिया। बाद दफ़ा कोई भगवान कह रहा होंदा है, मुराद लै रहा है पैदा करने वाला, इस माने भी भगवान कहते हैं। दूसरा भगवान का लफज इलाह के माने च इस्तेमाल कर रहे हैं, जिहदे हर एक नूं भगवान कर रहे, यानी इलाह। तो ये भी यही कुरान ने क्या है, अल्लाह ताला ने अपने अंबिया के ज़रिए पैगाम दिता है कि खालक भी वो है, पैदा करने वाला भी वो है, तो भगवान भी वो ही है जिस इस माने में, यानी इलाह। इलाह का तर्जमा वो भगवान कर रहे हैं। तो ये नहीं कि होर कोई जिहड़ा उन्होंने तुसीं इलाह बनाया नहीं, फारसी च उसे खुदा कहते हैं। याद रखो खुदा अल्लाह की जगह नहीं इस्तेमाल होंदा, ना करना चाहिए, इलाह की जगह इस्तेमाल होंदा है। जिस तरह से कहना ला इलाहा इल्लल्लाह, तो गोया कि यह तर्जमा हो सकता है अल्लाह तो सिवा कोई खुदा नहीं, अल्लाह तो सिवा कोई खुदा नहीं, अल्लाह ही खुदा है। इलाह माना फारसी में खुदा दे तर्जमा इलाह दा है। फ़इन तवल्लौ फ़कुल आज़नतुकुम अला सवा वइन अदरी अक़रीबुन अम बईदुम मा तुअदून। ते अगर ये मुँह फेरते हैं तो ऐ नबी सल्लल्लाहु अलैहि वसल्लम इन्होंने कह दो
ਕਿ ਮੈਂ ਤੇ ਬਰਾਬਰ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਹੈ, ਅਗਾਹ ਕਰ ਦਿੱਤਾ ਹੈ। ਔਰ ਹੁਣ ਮੈਨੂੰ ਨਹੀਂ ਪਤਾ ਕਿ ਜਿਸ ਚੀਜ਼ ਤੋਂ ਤੁਹਾਨੂੰ ਡਰਾਇਆ ਜਾ ਰਿਹਾ ਹੈ ਉਹ ਕਰੀਬ ਹੈ ਜਾਂ ਦੂਰ ਹੈ, ਯਾਨੀ ਅਜ਼ਾਬ ਤੁਹਾਡੇ ਤੇ ਜਾਂ ਕਿਆਮਤ ਕਰੀਬ ਹੈ ਜਾਂ ਦੂਰ ਹੈ, ਮੈਨੂੰ ਨਹੀਂ ਪਤਾ। ਇੰਨਹੁ ਯਅਲਮੁਲ ਜਹਰ ਮਿਨਲ ਕੌਲੀ व ਯਅਲਮੁ ਮਾ ਤਕਤਮੂਨ। ਬੇਸ਼ੱਕ ਜੋ ਚੀਜ਼ ਤੁਸੀਂ ਐਲਾਨੀਆਂ ਕਹਿੰਦੇ ਹੋ ਉਹਨੂੰ ਵੀ ਅੱਲਾ ਜਾਣਦਾ ਹੈ, ਔਰ ਜਿਹੜੀ ਚੀਜ਼ਾਂ ਨੂੰ ਤੁਸੀਂ ਛੁਪਾਉਂਦੇ ਹੋ ਉਹ ਉਹਨਾਂ ਨੂੰ ਵੀ ਜਾਣਦਾ ਹੈ। وَإِنْ أَدْرِي لَعَلَّهُ فِتْنَةٌ لَكُمْ وَمَتَاعٌ إِلَى حِينٍ। ਔਰ ਮੈਨੂੰ ਨਹੀਂ ਪਤਾ ਕਿ ਇਹ ਤੁਹਾਨੂੰ ਜਿਹੜੀ ਮੁੱਲ ਦਿੱਤੀ ਜਾ ਰਹੀ ਹੈ ਇਹ ਤੁਹਾਡੇ ਵਾਸਤੇ ਅਜ਼ਮਾਇਸ਼ ਹੈ ਔਰ ਇੱਕ ਖਾਸ ਵਕਤ ਤੱਕ फ़ायदा उठाने ਦੀ ਢਿੱਲ ਹੈ। कि आजमाइश वास्ते मोहलत मिली है, इनकार कर रहे हो, छुटला रहे हो अल्लाह के रसूल ने, तो अल्लाह ने छुट्टी दी थोड़ी देर, या एक वक्त तक थोड़ा फ़ायदा उठाने का। क़ाल रब्बिहकुम बिलहक़ व रब्बुना अर्रहमानुल मुस्तआनु अला मा तसिफून। रसूल ने कहा मेरे रब्बा हक दे नाल फैसला कर दे, और साडा रब्बे रहमान ही वो हस्ती है कि जिहदे कोलों मदद मंगी जाती है इन्हां गल्लां ते जिहड़ियां तुसीं बना रहे हो, कढ़ के लिया रहे हो, यानी झुठला रहे हो, प्रोपेगेंडा कर रहे हो, मजाक कर रहे हो। तो रसूल ने कह दिता कि अल्लाह रब्बा फैसला कर दे हुण हक दे नाल। जदों ये हुंदा ना कि अल्लाह दा रसूल कह दे कि फैसला हक दे नाल हो जाए, तो गोया कि उन वक्त करीब है। तो फरमाया बाकी जो तुसीं लगे हो गल्लां करन ते अल्लाह कोलों ही मदद मंगी जाती, वो ही मदद करने वाला है। तो इस तरह सूरा अंबिया ख़त्म हो गई। तो कल असीं इंशाअल्लाह सूरा मरियम पढ़ांगे। इस दुआ नाल इहनूं ख़त्म करने है कि ऐ रब्बा, ऐ परवरदिगार, अपने इस किताब नूं साडे वास्ते नूर बना दे, साडे दिलां दी बहार बना दे, और इहनूं रोशनी बना दे जिहदे अंदर असीं ज़िंदगी गुजारीए। इहदी आयतां नूं पढ़ने, समझने और इस ते अमल करने और इस दे मुताबिक ज़िंदगी गुजारने दी तौफीक अता फरमा। ऐ अल्लाह अपनी इस किताब साडे वास्ते दुनिया विच नूर बना और आखरत विच इहनूं साडा शफी बना। आखिर दावना अल्हम्दुलिल्लाहि रब्बिल आलमीन।